ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 30 ਅਪ੍ਰੈਲ ਦਿਨ ਸ਼ਨੀਚਰਵਾਰ ਸਾਡੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਤੇ ਸਤਨਾਮ ਸਿੰਘ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਸਿਲਸਿਲਾ ਸ਼ੁਰੂ ਕਰਦੇ ਹਾਂ। ਮਸ਼ਹੂਰ ਗੈਂਗਸਟਰ ਰੌਕੀ ਫਾਜ਼ਿਲਕਾ ਨੂੰ ਹਿਮਾਚਲ 'ਚ ਭੁੰਨਿਆ ਜੀ। ਇਹ ਰੌਕੀ ਫਾਜ਼ਿਲਕਾ ਜਿਹੜਾ ਸੀ, ਇਹ ਪਹਿਲਾਂ ਗੈਂਗਸਟਰ ਸੀਗਾ, ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਵੀ ਆਇਆ, ਪਰ ਭੋਸੇ ਨੇ ਗੈਂਗਸਟਰੀ ਵਾਲਾ ਛੱਡਿਆ ਨਹੀਂ। ਅਸਲ ਦੇ ਵਿੱਚ ਜਿਹੜੀ ਗੈਂਗਸਟਰਾਂ ਦੀ ਪਹਿਲੀ ਪੀੜ੍ਹੀ ਹੈ, ਉਹਨਾਂ ਦੇ ਵਿੱਚੋਂ ਡਿੰਪੀ ਚੰਦ ਭਾਣੂਰੀ ਹੋਇਆ। ਡਿੰਪੀ ਚੰਦ ਭਾਣ ਦਾ ਜਿਹੜਾ ਕਤਲ ਹੋਇਆ ਸੀ, ਉਹ ਇਹਦੇ ਲੇਖੇ ਲੱਗਾ ਸੀ ਕਿ ਇਹਨਾਂ ਨੇ ਮਾਰਿਆ ਰੌਕੀ ਫਾਜ਼ਿਲਕਾ ਨੇ। ਉੱਥੋਂ ਇਹਦੀ ਮਸ਼ਹੂਰੀ ਹੋ ਗਈ। ਕੁਝ ਸਿਆਸਤਦਾਨਾਂ ਨੇ ਵੀ ਇਹਦੇ ਨਾਲ ਹੱਥ ਮਿਲਾਵੇ ਹੋਏ। ਉਸ ਤੋਂ ਬਾਅਦ ਗੁੱਡੀ ਇਹਦੀ ਚੜ੍ਹ ਗਈ। ਨਹੀਂ ਤੇ ਪਹਿਲਾਂ ਬੜਾ ਸਧਾਰਨ ਜਿਹਾ ਬੰਦਾ ਸੀਗਾ, ਘਰੋਂ ਵੀ ਸਧਾਰਨ ਜਿਹਾ ਸੀ, ਪਰ ਫਿਰ ਇਹਦੀਆਂ ਪੌਂ-ਬਾਰਾਂ ਹੋ ਗਈਆਂ ਜਦੋਂ ਇਹਦੀ ਚੜ੍ਹਾਈ ਹੋਈ। ਉਸ ਤੋਂ ਬਾਅਦ ਜਿਹੜੀ ਇਹਦੀ ਕਹਾਣੀ ਤੇ ਤਾਣੀ ਦੋਨੇ ਹੀ ਜਿਹੜੇ ਆ ਉਹ ਵੱਡੇ ਹੁੰਦੇ ਗਏ। ਕਹਾਣੀ ਤਾਣੀ ਇਹਦੀ ਦੋਨੇ ਤੰਦ ਤਾਣੀ ਕਹਾਣੀ ਸਾਰਾ ਕੁਛ ਫੈਲਦਾ ਗਿਆ। ਅਸਲ ਦੇ ਵਿੱਚ ਜਿਹੜਾ ਇਹ ਰੌਕੀ ਫਾਜ਼ਿਲਕਾ ਆ, ਇਹ ਜਿੱਦਾਂ ਕਹਿ ਲਈਏ ਕਿ ਨਾ 5-6 ਟਰਾਂਸਫਾਰਮਰ ਸੀਗੇ, ਜਿਨ੍ਹਾਂ ਦੇ ਵਿੱਚੋਂ ਅੱਗੇ ਤਾਰਾਂ ਨਿਕਲ ਕੇ ਬਹੁਤ ਸਾਰੇ ਲਾਟੂ ਜਗ ਪਏ ਪੰਜਾਬ ਦੇ ਵਿੱਚੋਂ। ਤਾਂ ਇਹ ਇੱਕ ਟਰਾਂਸਫਾਰਮਰ ਸੀਗਾ ਜਿਹਦੇ ਤੋਂ ਅੱਗੇ ਕਈ ਲਾਟੂ ਜਗੇ ਆ। ਤਾਂ ਉਹਨਾਂ ਲਾਟੂਆਂ ਚੋਂ ਇੱਕ ਲਾਟੂ ਨੇ ਇਹਦੀ ਜ਼ਿੰਦਗੀ ਦਾ ਜਿਹੜਾ ਬਲਬ ਹੈ ਉਹ ਗੁੱਲ ਕਰ ਦਿੱਤਾ, ਦੀਵਾ ਗੁੱਲ ਕਰ ਦਿੱਤਾ। ਅਸਲ ਦੇ ਵਿੱਚ ਇਹ ਰੌਕੀ ਸੀਗਾ ਜਿਹੜਾ, ਇਹਨੇ ਸ਼ੇਰਾ ਖੁੱਬਣ ਹੈ, ਜਿਹੜਾ ਸ਼ੇਰਾ ਖੁੱਬਣ ਮਾਰਿਆ ਗਿਆ ਸੀਗਾ ਬਠਿੰਡੇ ਐਨਕਾਊਂਟਰ ਦੇ ਵਿੱਚ 2013 'ਚ। ਉਹ ਜਿਹੜਾ ਸ਼ੇਰਾ ਖੁੱਬਣ ਇਹਦੇ ਨਾਲ ਹੀ ਰਹਿੰਦਾ ਸੀਗਾ ਰੌਕੀ ਫਾਜ਼ਿਲਕਾ ਦੇ, ਯਾਨੀ ਪਦੈਸ਼ ਇਹਦੀ ਹੋਈ ਸੀ। ਬਾਅਦ ਦੇ ਵਿੱਚ ਉਹਨੂੰ ਮਰਵਾਉਣ 'ਚ ਵੀ ਇਹਦਾ ਹੱਥ ਸੀ। ਤੇ ਜਿਹੜੇ ਵਿੱਕੀ ਗੌਂਡਰ ਹੋਰੀ ਸੀ, ਉਹ ਗਾਂ ਸ਼ੇਰੇ ਖੁੱਬਣ ਦੇ ਬੜੇ ਸਾਥੀ ਸੀ ਤੇ ਸ਼ੇਰੇ ਖੁੱਬਣ ਦੇ ਬਹੁਤ ਭਰਾਵਾਂ ਵਾਂਗੂ ਸੀ ਵਿੱਕੀ ਗੌਂਡਰ ਹੋਰੀ, ਜਿਨ੍ਹਾਂ ਨੇ ਸੁੱਖਾ ਕਾਹਲਵਾਂ ਮਾਰਿਆ ਸੀ। ਤਾਂ ਇੱਕ ਸੁੱਖਾ ਕਾਹਲਵਾਂ ਵਾਲਾ ਜਿਹੜਾ ਉਹਨੂੰ ਮਾਰਨ ਦਾ ਉਹਨਾਂ ਨੇ ਬਦਲਾ ਲੈਣ ਦੀ ਠਾਣੀ ਸੀ, ਕਿਉਂਕਿ ਵਿੱਕੀ ਗੌਂਡਰ ਦੇ ਇੱਕ ਖਾਸ ਦੋਸਤ ਨੂੰ ਸੁੱਖੇ ਕਾਹਲਵਾਂ ਨੇ ਮਾਰਿਆ ਸੀ। ਉਹਨੇ ਉਸ ਤੋਂ ਬਦਲਾ ਲੈਣ ਦੇ ਨਾਲ ਇਹ ਰੌਕੀ ਫਾਜ਼ਿਲਕਾ ਤੋਂ ਵੀ ਬਦਲਾ ਲੈਣ ਦਾ ਧਾਰਿਆ ਹੋਇਆ ਸੀ ਕਿ ਇਹਨੇ ਸ਼ੇਰਾ ਖੁੱਬਣ ਮਰਵਾਇਆ। ਵਿੱਕੀ ਗੌਂਡਰ ਫੜਿਆ ਗਿਆ ਸੀਗਾ ਪਿਛਲੇ ਕੁਝ ਮਹੀਨੇ ਪਹਿਲਾਂ, ਨਵੰਬਰ ਦਸੰਬਰ ਦੇ ਵਿੱਚ, ਸੁੱਖਾ ਕਾਹਲਵਾਂ ਮਾਰਨ ਤੋਂ ਬਾਅਦ। ਪਰ ਇਹਦਾ ਇੱਕ ਸਾਥੀ ਨਾਲ ਭਗੌੜਾ ਸੀ, ਜੈਪਾਲ। ਹੁਣ ਜੈਪਾਲ ਤੇ ਹੀ ਜਿਹੜੀ ਸ਼ੱਕ ਦੀ ਸੂਈ ਜਾਂਦੀ ਹੈ, ਕਿਉਂਕਿ ਹਾਲੇ ਪੁਲਿਸ ਨੂੰ ਤੇ ਕੁਝ ਪਤਾ ਨਹੀਂ ਲੱਗਿਆ, ਪਰ ਫੇਸਬੁੱਕ ਦੇ ਸਟੇਟਸਾਂ ਤੇ ਇਹ ਗੱਲ ਆ ਵੀ ਗਈ ਕਿ ਅਸੀਂ ਮਾਰਿਆ। ਵਿੱਕੀ ਗੌਂਡਰ ਦੇ ਪੇਜ ਤੋਂ ਵੀ ਆ ਗਿਆ। ਹੁਣ ਵਿੱਕੀ ਗੌਂਡਰ ਨਾਭੇ ਜੇਲ੍ਹ 'ਚ, ਉਹਦੇ ਨਾਂ ਤੇ ਪੇਜ ਚੱਲਦੇ ਪਏ। ਹੁਣ ਪਤਾ ਨਹੀਂ ਕੌਣ ਚਲਾ ਰਿਹਾ। ਹਾਲੇ ਪੁਲਿਸ ਪੰਜਾਬ ਪੁਲਿਸ ਤੇ ਉਧਰ ਨੂੰ ਹਿਮਾਚਲ ਨੂੰ ਜਾ ਕੇ ਤਾਰਾਂ ਜੋੜਦੀ ਪਈ ਸੀ ਕਿ ਕੀ ਗੱਲ ਬਣੀ ਹੈ। ਤੇ ਫੇਸਬੁੱਕ ਤੇ ਸਾਰਾ ਕੁਝ ਸਾਹਮਣੇ ਆ ਗਿਆ, ਫੋਟੋਆਂ ਵੀ ਆ ਗਈਆਂ, ਇੱਕ ਚੀਜ਼ ਉਹਨਾਂ ਨੇ ਦੱਸ ਦਿੱਤੀ। ਇੱਕ ਦੀਪੂ ਹੈ ਇੱਥੋਂ ਦਾ, ਬਠਿੰਡੇ ਦਾ, ਉਹ ਵੀ ਜ਼ਿੰਮੇਵਾਰੀ ਲਈ ਜਾਂਦਾ ਕਿ ਅਸੀਂ ਮਾਰਿਆ, ਸ਼ੇਰੇ ਖੁੱਬਣ ਦਾ ਅਸੀਂ ਬਦਲਾ ਲਿਆ। ਕੁੱਲ ਮਿਲਾ ਕੇ ਇਹ ਗੈਂਗਵਾਰ ਸੀ ਜਿਹਦੇ ਵਿੱਚ ਰੌਕੀ ਫਾਜ਼ਿਲਕਾ ਮਾਰਿਆ ਗਿਆ। ਰੌਕੀ ਸੀਗਾ ਜਿਹੜਾ, ਰੌਕੀ ਦੇ ਹੱਥ ਸਿਆਸੀ ਤੌਰ ਤੇ ਸਿਆਸਤਦਾਨਾਂ ਦੇ ਨਾਲ ਬਹੁਤ ਭਿੜੇ ਸੀ। ਜਦੋਂ ਇਹ ਚੰਦ ਭਾਣ ਵਾਲੇ ਕੇਸ ਤੋਂ ਬਾਅਦ ਫਿਰ ਇੱਕ ਵਾਰੀ ਜੇਲ੍ਹ 'ਚ ਗਿਆ, ਜਿਸ ਦਿਨ ਇਹਦੀ ਰਿਹਾਈ ਹੋਈ ਹੈ, ਤੇ ਜਿਹੜਾ ਪਹਿਲਾ ਭਾਜਪਾ ਦਾ ਪ੍ਰਧਾਨ ਸੀ ਜਿਹੜਾ ਹੁਣੇ ਹੀ ਬਦਲਿਆ, ਉਹਦਾ ਸਾਰਾ ਸਟਾਫ ਇਹਨੂੰ ਅੱਗੋਂ ਜੀ ਆਇਓ ਕਹਿਣ ਗਿਆ ਸੀ, ਸਾਰਾ ਸਟਾਫ। ਤੇ ਇੱਥੇ ਘੱਟੋ ਘੱਟ 300 ਕਾਰਾਂ, ਜਿਹੜੀਆਂ 300 ਕਾਰਾਂ ਦਾ ਕਾਫਲਾ ਇਹਨੂੰ ਜੇਲ੍ਹ 'ਚੋਂ ਲੈ ਕੇ ਆਇਆ ਸੀ, ਫਿਰੋਜ਼ਪੁਰ 'ਚੋਂ। ਉਸ ਤੋਂ ਬਾਅਦ ਇਹਨੇ ਚੋਣ ਵੀ ਲੜੀ ਹੈ। ਇਹਨੇ ਟਿਕਟ ਮੰਗੀ ਸੀ ਕਾਲੀਆਂ ਤੋਂ, ਕਾਲੀਆਂ ਨੇ ਟਿਕਟ ਨਹੀਂ ਦਿੱਤੀ ਕਿਉਂਕਿ ਜੈਣੀ ਉੱਥੇ ਰੁੱਸਦਾ ਸੀਗਾ ਭਾਜਪਾ ਵੱਲੋਂ। ਇਹਨੇ ਫਾਜ਼ਿਲਕਾ ਤੋਂ ਟਿਕਟ ਮੰਗੀ ਸੀ। ਫਿਰ ਇਹ ਜੈਣੀ ਦੇ ਮੁਕਾਬਲੇ ਆਜ਼ਾਦ ਲੜਿਆ
ਤੇ ਅਕਾਲੀਆਂ ਨੇ ਪੂਰੀ ਮਦਦ ਵੀ ਕੀਤੀ ਇਹਦੀ ਅੰਦਰ ਖਾਤੇ, ਸਿਰਫ 1600 ਵੋਟਾਂ ਤੇ ਰਹਿ ਗਿਆ ਸੀ 2012 ਚ। ਉਦੋਂ ਨਹੀਂ ਤੇ ਜੈਣੀ ਦੀ ਕੰਡ ਲਾ ਚੱਲਿਆ ਸੀਗਾ। ਜੇਕਰ ਕਿਤੇ ਅਕਾਲੀਆਂ ਵੱਲੋਂ ਟਿਕਟ ਮਿਲ ਜਾਂਦੀ ਤੇ ਰਿਕਾਰਡ ਸਾਰੇ ਜਿਹੜੇ ਸੀਗੇ ਟੁੱਟ ਜਾਣੇ ਸੀਗੇ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਇਹ ਮੈਂ ਜਿਵੇਂ ਅੱਗੇ ਕਹਿ ਕੇ ਆਇਆ ਕਿ ਰੌਕੀ ਜਿਹੜੀ ਖੇਡ ਖੇਡਦਾ ਸੀ ਉਸੇ ਖੇਡ ਨੇ ਉਹਦੀ ਖੇਡ ਖਤਮ ਕਰ ਦਿੱਤੀ। ਜੋ ਇਹਨੇ ਧਾਰੀ ਸੀਗੀ ਜਿਸ ਤਰੀਕੇ ਨਾਲ ਅੱਗੇ ਗੈਂਗਸਟਰ ਪੈਦਾ ਕਰਨੇ, ਉਹਨਾਂ ਨੂੰ ਆਪਸ ਦੇ ਵਿੱਚ ਲੜਾਉਣਾ ਪੜਾਉਣਾ, ਫਿਰ ਜੇ ਕੋਈ ਉੱਭਰਦਾ ਉਹਦਾ ਕੰਡਾ ਕਢਾ ਦੇਣਾ, ਇਸੇ ਖੇਡ ਦਾ ਹੀ ਇਹ ਨਤੀਜਾ ਹੈ ਕਿ ਰੌਕੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਿਆ। ਜਿਹੋ ਜਿਹੀ ਜਿੱਦਾਂ ਕਹਿੰਦੇ ਆ ਨਾ ਕਿ ਜਿਹੋ ਜਿਹੀ ਆਪਾਂ ਆਵਾਜ਼ ਖੂਹ ਚ ਦਿੰਦੇ ਤੇ ਉਹੋ ਜਿਹੀ ਅੱਗੋਂ ਮੋੜ ਵੀ ਮਿਲਦੀ ਹੈ। ਪਿੰਡਾਂ ਦੇ ਵਿੱਚ ਇੱਕ ਕਹਾਵਤ ਹੈ, ਸਾਈਂ ਵੇ ਸਾਈਂ ਨਾ ਕੱਚੇ ਗੋਂਗਲੂ ਖਾਈ ਢਿੱਡ ਪੀੜ ਹੋਏਗਾ। ਇਹ ਜਿੰਨੇ ਕੱਚੇ ਗੋਂਗਲੂ ਖਾਦੇ ਆ ਜੀ ਢਿੱਡ ਪੀੜ ਤੇ ਆਖਰ ਹੋਣਾ। ਪਰ ਮੌਤ ਕਿਸੇ ਦੀ ਵੀ ਹੈ ਮਾੜੀ ਹੈ, ਪਰ ਜਿਹੜੀਆਂ ਇਹ ਗੈਂਗਵਾਰ ਹੋ ਰਹੀਆਂ ਨੇ, ਇੱਕ ਚੀਜ਼ ਹੋਰ ਮੈਨੂੰ ਲੱਗਦਾ ਹੈ ਕਿ ਇਹ ਕਿਤੇ ਮੁੰਬਈ ਦੀ ਤਰਜ਼ ਤੇ ਪੁਲਿਸ ਕੰਮ ਤਾਂ ਨਹੀਂ ਕਰ ਰਹੀ। ਕਿਉਂ ਦੇਖੋ ਸੁੱਖਾ ਕਾਲਵਾ ਮਰਿਆ, ਗੌਂਡਰ ਹੋਰੀ 10 ਮਹੀਨੇ ਖੁੱਲੇ ਫਿਰਦੇ ਰਹੇ ਪੰਜਾਬ ਦੇ ਵਿੱਚ, ਕਿਸੇ ਨੇ ਨਹੀਂ ਪੁੱਛਿਆ। ਬਾਅਦ ਦੇ ਵਿੱਚ ਅਚਨਚੇਤੀ ਗ੍ਰਿਫਤਾਰੀ ਹੋ ਜਾਂਦੀ। ਰੌਕੀ ਫਾਜ਼ਿਲਕਾ ਨੂੰ ਜਦੋਂ ਜਾਣ ਦਾ ਖਤਰਾ ਹੋਇਆ, ਜਦੋਂ ਲੱਗਿਆ ਕਿ ਮੈਂ ਪਹਿਲਾਂ ਜਦੋਂ ਸੁੱਖਾ ਕਾਲਵਾ ਮਰਿਆ ਇਹਨੂੰ ਲੱਗਿਆ ਕਿ ਸ਼ਾਇਦ ਇਹ ਵਿੱਕੀ ਗੌਂਡਰ ਹੋਰੀ ਜੈਪਾਲ ਹੋਰੀ ਮੈਨੂੰ ਮਾਰ ਸਕਦੇ ਆ, ਤੇ ਚੁੱਪ ਚਪੀਤੇ ਜੇਲ੍ਹ 'ਚ ਚਲਾ ਗਿਆ, ਚੁੱਪ ਚਪੀਤੇ ਬਾਹਰ ਆ ਗਿਆ। ਇਹਨੂੰ ਗਨਮੈਨ ਦਿੱਤੇ ਹੋਏ ਸੀਗੇ 4, ਉਹ ਜਿੱਦਣ ਗੋਲੀ ਵੱਜੀ ਹੁਣ ਅੱਜ ਉਹ ਦੂਜੀ ਗੱਡੀ 'ਚ ਪਿੱਛੇ ਆਉਂਦੇ ਪਏ ਸੀ, ਉਹਨਾਂ ਨੇ ਅੱਗੇ ਗੱਡੀ ਰੋਕ ਕੇ ਪਹਿਲਾਂ ਹੀ ਮਾਰ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਦਿਮਾਗ ਨੂੰ ਝੰਜੋੜਦੀ ਹੈ ਕਿ ਕਿਤੇ ਲੋਹੇ ਤੋਂ ਲੋਹਾ ਤਾਂ ਨਹੀਂ ਕਟਾਇਆ ਜਾਂਦਾ ਕਿ ਇੱਕ ਜਿਹੜਾ ਮਾਰਨ ਵਾਲਾ ਉਹਨੂੰ ਖੁੱਲਾ ਛੱਡ ਦਿੱਤਾ ਜਾਂਦਾ ਸ਼ਿਕਾਰ ਬਣਾ ਕੇ, ਫਿਰ ਦੂਜੇ ਉਹਨੂੰ ਮਾਰਦੇ, ਦੂਜੀ ਗੈਂਗ ਫਿਰ ਉਹਨਾਂ ਨੂੰ ਮਾਰਦੀ ਹੈ। ਸੋ ਇਹ ਇਸ ਤਰੀਕੇ ਦੀ ਵੀ ਇੱਕ ਗੱਲਬਾਤ ਜਿਹੜੀ ਹੈ ਸਾਹਮਣੇ ਆਏਗੀ ਕਦੇ ਨਾ ਕਦੇ। ਕਹਾਣੀ ਇਹ ਵੀ ਲੱਗਦੀ ਹੈ ਕਿ ਲੋਹੇ ਤੋਂ ਲੋਹਾ, ਕੰਡੇ ਤੋਂ ਕੰਡਾ ਜਿਹੜਾ ਖਿਚਾਇਆ ਜਾ ਰਿਹਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸ਼ਿਵ ਸੈਨਾ ਨੇਤਾ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਹ ਤਾਂ ਡਰਾਮਾ ਹੀ ਨਿਕਲਿਆ। ਇਹ ਕਰਦੇ ਹੀ ਜ਼ਿਆਦਾ ਡਰਾਮੇ ਆ, ਨੌਟੰਕੀਬਾਜ਼ ਲੋਕ ਆ ਜਿਨ੍ਹਾਂ ਨੇ ਸਾਰਾ ਮੁਲਕ ਸੂਲੀ ਤੇ ਚਾੜਿਆ ਹੋਇਆ। ਨਾ ਇਹਨਾਂ ਨੇ ਆਪ ਟਿਕ ਕੇ ਬੈਠਣਾ, ਨਾ ਕਿਸੇ ਨੂੰ ਬਹਿਣ ਦੇਣਾ ਆ, ਨਾ ਆਪ ਖੇਡਣਾ, ਨਾ ਕਿਸੇ ਨੂੰ ਖੇਡਣ ਦੇਣਾ ਆ। ਇਹ ਸ਼ਿਵ ਸੈਨਾ ਵਾਲੇ ਪਹਿਲੀ ਵਾਰੀ ਨਹੀਂ ਫੜੇ ਗਏ, ਪਹਿਲਾਂ ਵੀ ਇਹਨਾਂ ਦੇ ਕਈ ਬੰਦੇ ਇਸ ਤਰ੍ਹਾਂ ਦੀਆਂ ਹੋਛੀਆਂ ਹਰਕਤਾਂ ਕਰਦੇ ਫੜੇ ਗਏ। ਪਰ ਹੁੰਦਾ ਕੀ ਹੈ, ਇਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ, ਨਾਮ ਦਰਜ ਹੋ ਜਾਂਦੇ। ਹੁਣ ਦੇਖੋ ਕੁਛ ਦਿਨ ਪਹਿਲਾਂ ਇਹਨਾਂ ਦਾ ਇੱਕ ਬੰਦਾ ਮਰਿਆ ਸੀਗਾ ਸ਼ਿਵ ਸੈਨਾ ਵਾਲਿਆਂ ਦਾ ਲੁਧਿਆਣੇ, ਉਹ ਗੋਲੀ ਖੰਨੇ ਉਹਦਾ ਨਾਮ ਸੀਗਾ, ਮੈਨੂੰ ਭੁੱਲ ਗਿਆ, ਮੈਨੂੰ ਯਾਦ ਆਉਂਦਾ ਤਾਂ ਮੈਂ ਦੱਸਾਂਗਾ ਵੀ ਜ਼ਰੂਰ। ਉਹਨੂੰ ਗੋਲੀ ਮਾਰੀ ਤੇ ਉਹ ਕਤਲ ਹੋ ਗਿਆ। ਉਹਦੇ ਸੰਸਕਾਰ ਤੇ ਇਹਨਾਂ ਨੇ ਫਾਇਰਿੰਗ ਕੀਤੀ, ਨਾਮਜ਼ਦ ਕੀਤੇ ਬੰਦੇ। ਪੰਜਾਬ ਪ੍ਰਦੇਸ਼ ਜਿਹੜਾ ਸ਼ਿਵ ਸੈਨਾ ਦਾ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਆ, ਉਹ ਵੀ ਉਸ ਮਾਮਲੇ ਦੇ ਵਿੱਚ ਨਾਮਜ਼ਦ ਸੀ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ। ਹੁਣ ਸਭ ਕੁਝ ਵੀਡੀਓ ਦੇ ਵਿੱਚ ਰਿਕਾਰਡਡ ਆ, ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਪਰਚਾ ਜ਼ਰੂਰ ਦਰਜ ਕਰ ਲਿਆ, ਪਰਚਾ ਹਰੇਕ ਵਾਰੀ ਇਹਨਾਂ ਤੇ ਦਰਜ ਹੋ ਜਾਂਦਾ। ਹੁਣ ਇਹ ਜਿਹੜੀ ਜਲੰਧਰ ਦੀ ਘਟਨਾ ਸੀ, ਇਹਦੇ ਵਿੱਚ ਦੀਪਕ ਕੰਬੋਜ ਆ ਜਿਹੜਾ ਪੰਜਾਬ ਪ੍ਰਧਾਨ ਇਹਨਾਂ ਦਾ, ਉਹਦਾ ਮੁੰਡਾ ਸੀਗਾ ਦੀਪਕ ਕੰਬੋਜ। ਤਾਂ ਉਹਨੇ ਕੀ ਕੀਤਾ ਜੀ ਕਿ ਇਹ ਸਾਰੀ ਖੇਡ ਖੇਡੀ ਕਿ ਮੈਂ ਚੋਣਾਂ ਨੇੜੇ ਆਉਂਦੀਆਂ ਪਈਆਂ, ਮੇਰੇ ਤੇ ਜੇ ਹਮਲਾ ਹੋ ਜਾਵੇ, ਭਾਵੇਂ ਉਹ ਜਾਲੀ ਭਾਵੇਂ ਕਬੂਤਰ ਮਾਰਨ ਵਾਲੀ ਨਾਲ ਹੀ ਹੋ ਜਾਏ, ਕਰੀ ਹਮਲਾ ਹੋ ਜਾਵੇ, ਫਿਰ ਗਨਮੈਨ ਹੈ ਜਿਹੜੇ ਉਹ 4 ਤੋਂ 8 ਹੋ ਜਾਣਗੇ, ਨਾਲ ਕੋਈ 32 ਵਾਲੀ ਕਾਰ ਮਿਲ ਜਾਏਗੀ, ਤੇ ਇਲੈਕਸ਼ਨ ਦੇ ਵਿੱਚ ਜਿਹੜਾ ਜਿਵੇਂ ਜਿਵੇਂ ਸਮਾਂ ਆਉਂਦਾ ਉਵੇਂ ਉਵੇਂ ਮੇਰਾ ਭਾਅ ਵੀ ਵੱਧ ਜਾਏਗਾ, ਰੇਟ ਵੀ ਵੱਧ ਜਾਏਗਾ। ਸੋ ਰੇਟ ਵਧਾਉਣ ਲਈ ਇਹ ਸਾਰੀ ਖੇਡ ਖੇਡੀ ਗਈ। ਇਹਨੇ 2 ਮੁੰਡੇ ਗੰਢ ਲਏ, ਇੱਕ ਦਾ ਨਾਂ ਸ਼ੈਂਪੀ ਸੀ, ਇੱਕ ਦਾ ਨਾਂ ਗੋਰਾ ਸੀ। ਉਹਨਾਂ ਨੂੰ ਕਿਹਾ ਕਿ ਮੇਰੇ ਤੇ ਪਟਾਕਾ ਜਿਹਾ ਚਲਾਉਣਾ, ਚਲਾ ਦਿਓਗੇ, ਤੇ ਇੱਕ ਨੂੰ ਲਾਲਚ ਦੇ ਦਿੱਤਾ ਕਿ ਤੈਨੂੰ ਪਿਸਤੌਲ ਦਾ ਲਾਇਸੈਂਸ ਬਣਾ ਦੇਵਾਂਗੇ। ਦੂਜੇ ਨੂੰ ਵੀ ਇਸ ਤਰ੍ਹਾਂ ਦਾ ਕੋਈ ਮਗਰ ਲਾ ਲਿਆ। ਉਹ ਮੁੰਡੇ ਜਿਹੜੇ ਸੀਗੇ ਹਾਲੇ ਲਵੇ ਸੀਗੇ, ਉਹਨਾਂ ਦੋਨਾਂ ਨੇ ਇਹ ਹਮਲੇ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਜਦੋਂ ਉਹਨਾਂ ਦੋਨਾਂ ਸ਼ੱਕੀਆਂ ਦੀ ਫੋਨ ਲੋਕੇਸ਼ਨ ਕਢਾਈ ਤੇ ਇਹ ਮਿਸਟਰ ਦੀਪਕ ਦੀ ਕਢਾਈ, ਤੇ ਇਹ ਆਇਆ ਸਾਹਮਣੇ ਕਿ ਘਟਨਾ ਤੋਂ 5-7 ਮਿੰਟ ਪਹਿਲਾਂ ਇਕੱਠੇ ਹੀ ਤਿੰਨੇ ਫੋਨ ਸੀਗੇ ਜਿਹੜੇ ਇਕੱਠੇ ਹੀ ਲੋਕੇਟ ਹੋਏ ਕਿ ਤਿੰਨੇ ਉਸ ਜਗ੍ਹਾ ਤੇ ਗਏ। ਤਾਂ ਇੱਥੋਂ ਸਾਫ਼ ਹੋ ਗਿਆ ਕਿ ਇਹ ਜਿਹੜੇ ਖਿਡਾਰੀ ਸੀਗੇ, ਜਿਹੜੇ ਹਮਲਾ ਕਰਨ ਵਾਲੇ ਵੀ ਤੇ ਹਮਲਾ ਕਰਵਾਉਣ ਵਾਲੇ ਇਕੱਠੇ ਹੀ ਸਨ। ਉੱਥੋਂ ਖਾ ਪੀ ਕੇ ਇਕੱਠੇ ਗਏ ਤੇ ਹਮਲਾ ਕਰਾ ਕੇ ਇਕੱਠੇ ਵਾਪਸ ਆ ਗਏ। ਉਦੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ, ਕੇਸ ਬਣਿਆ। ਪਰ ਇਹ
ਘਟਨਾ ਹੈ ਜਿਹੜੀ ਉਹ ਅੰਦੇਸ਼ਾ ਜ਼ਾਹਰ ਕਰਦੀ ਹੈ ਕਿ ਜਿਹੜੀ ਫਾਇਰਿੰਗ ਹੋਈ RSS ਦੇ ਦਫ਼ਤਰ ਮੂਹਰੇ ਲੁਧਿਆਣੇ ਪਠਾਨਕੋਟ ਹਮਲੇ ਤੋਂ ਤੁਰੰਤ ਬਾਅਦ, ਉਹ ਇੱਕ ਲੁਧਿਆਣੇ ਗੋਲੀ ਚੱਲੀ, ਉਹਦੇ ਲੱਗੀ ਥੋੜ੍ਹੀ ਜਿਹੀ, ਹੋਰ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੈ। ਜੇ ਇੱਕ ਬੰਦਾ ਆਪਣੇ ਪੱਧਰ ਤੇ ਆਪਣੀ ਸ਼ੌਹਰਤ ਲਈ, ਆਪਣੀ ਨਿੱਜੀ ਹਿੱਤਾਂ ਲਈ ਇਹੋ ਜਿਹਾ ਚੰਦ ਚਾੜ ਸਕਦਾ ਹੈ, ਤੇ ਜਿਹੜੀ ਇਹਨਾਂ ਦੀ ਸਾਰੀ ਸੰਗਠਿਤ ਸ਼ਕਤੀ ਹੈ, ਸਾਰਾ ਸਿਆਸੀ ਸੰਗਠਨ ਹੈ ਜਿਹੜਾ, ਉਹ ਕਿੱਥੋਂ ਤੱਕ ਜਾ ਸਕਦਾ ਹੈ। ਤਾਂ ਕੁੱਲ ਮਿਲਾ ਕੇ ਇਹਨਾਂ ਸਾਰੀਆਂ ਘਟਨਾਵਾਂ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਕਿਤੇ ਇਹ ਤਾਂ ਨਹੀਂ ਕਿ ਮੱਛੀ ਆਪਣੇ ਜਵਾਕ ਖਾਈ ਜਾਂਦੀ ਹੋਵੇ, ਸਪਣੀ ਆਪਣੇ ਆਂਡੇ ਜਿਹੜੀ ਪੀਤੀ ਜਾਂਦੀ ਹੋਵੇ ਸਿਰਫ ਆਪਣੇ ਫਾਇਦੇ ਲਈ। ਸੋ ਇਹ ਜ਼ਰੂਰੀ ਹੈ ਕਿ ਇਹਨਾਂ ਘਟਨਾਵਾਂ ਦੀ ਮਹੀਨਤਾ ਦੇ ਨਾਲ, ਗਹੀਨਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜੀ ਜੀ। ਮਜੀਠੀਆ ਤੇ ਆਪਣਿਆਂ ਵੱਲੋਂ ਹੋਇਆ ਦੋਹਰਾ ਹਮਲਾ। ਬਿਕਰਮਜੀਤ ਸਿੰਘ ਮਜੀਠੀਆ ਲਈ ਅੱਜ ਦਾ ਦਿਨ ਜਿਹੜਾ ਆ ਉਹ ਸ਼ਨੀ ਗ੍ਰਹਿ ਵਾਲਾ ਆ। ਵੈਸੇ ਵੀ ਅੱਜ ਸ਼ਨੀਵਾਰ ਆ ਪੰਜਾਬ ਦੇ ਵਿੱਚ, ਅੱਜ ਸ਼ਨੀ ਹੈ ਜਿਹੜਾ ਪੁੱਠਾ ਚੜਿਆ। ਇਹ ਦੋਹਰਾ ਹਮਲਾ ਕੀਤਾ, ਇੱਕ ਤੇ ਇਹਨਾਂ ਦੇ ਪੁਰਾਣੇ ਸਾਥੀ ਇੰਦਰਬੀਰ ਸਿੰਘ ਬੁਲਾਰੀਆ ਤੇ ਦੂਜੇ ਪੁਰਾਣੇ ਸਾਥੀ ਉਪਕਾਰ ਸਿੰਘ ਸੰਧੂ ਨੇ ਜੀ। ਇੰਦਰਬੀਰ ਬੁਲਾਰੀਆ ਜਿਹੜਾ ਸੀ ਉਹ ਚੀਫ ਪਾਰਲੀਮੈਂਟ ਸੈਕਟਰੀ ਸੀਗਾ, ਹੁਣੇ ਹੀ ਉਹਨੇ ਇੱਥੋਂ ਕੱਢ ਦਿੱਤਾ ਗਿਆ ਸੀ ਅਕਾਲੀ ਦਲ ਚੋਂ, ਤੇ ਹੁਣੇ ਹੀ ਉਹਨੇ ਮੋਰਚਾ ਖੋਲ੍ਹਿਆ। ਅਸਲ ਦੇ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਦਾ ਜਿਹੜਾ ਬਿਆਨ ਹੈ ਉਹ ਪਹਿਲਾਂ ਵੀ ਇਸ ਤਰੀਕੇ ਦਾ ਆਇਆ ਹੈ। ਉਹਨੇ ਅੱਜ ਕਿਹਾ ਕਿ ਇਹ ਮਾਝੇ ਦਾ ਜਰਨੈਲ ਨਹੀਂ ਹੋ ਸਕਦਾ, ਇਹ ਤੇ ਮਜੀਠੇ ਏਰੀਏ ਦਾ ਜਰਨੈਲ ਆ, ਤੇ ਲੱਗਦਾ ਇਹ ਹੈ ਕਿ ਐਤਕੀ ਉੱਥੋਂ ਵੀ ਜਰਨੈਲੀ ਇਹਦੀ ਖੁੱਸ ਜਾਣੀ ਹੈ, ਉੱਥੋਂ ਵੀ ਹਾਰ ਜਾਣਾ ਇਹਨੇ। ਇੰਦਰਬੀਰ ਸਿੰਘ ਬੁਲਾਰੀਆ ਨੇ ਇਹ ਗੱਲ ਕਹੀ ਹੈ। ਦੇਖੋ, ਦੂਜੇ ਪਾਸੇ ਜੋ ਉਪਕਾਰ ਸਿੰਘ ਸੰਧੂ ਨੇ ਕਿਹਾ ਉਹ ਬਹੁਤ ਗਜ਼ਬ ਦਾ ਬਿਆਨ ਆ। ਉਹ ਕਹਿੰਦਾ ਕਿ ਸੱਤਾ ਜਿਹੜਾ UK ਵਾਲਾ ਸੱਤਾ ਜਿਹਦਾ ਰੌਲਾ ਪੈਂਦਾ, ਹਿੰਦੀ ਤੇ ਸੱਤਾ, ਦੋ ਤਸਕਰ ਨੇ ਜਿਹੜੇ ਕੈਨੇਡਾ ਵਾਲੇ, ਸ਼ਾਇਦ ਉਹ ਜਿਹੜੇ ਕੈਨੇਡਾ ਵਾਲੇ ਸੱਤਾ ਤੇ ਪਿੰਦੀ ਹੈ, ਉਹ ਕਹਿੰਦਾ ਉਹਨਾਂ ਚੋਂ ਸੱਤਾ ਜਿਹੜਾ ਮੈਂ 50 ਵਾਰੀ ਇਹਦੀ ਕੋਠੀ ਤੇ ਆਪ ਵੇਖਿਆ। ਔਰ ਜੇਕਰ ਉਹ ਕਹਿੰਦਾ ਜੇਕਰ ਇਹਦੇ ਨਸ਼ੇ ਤਸਕਰੀ ਨਾਲ ਕੋਈ ਸੰਬੰਧ ਨਹੀਂ ਤੇ ਫਿਰ ਸੱਤੇ ਦੇ ਨਾਲ ਇਹ ਯਾਰਾਨਾ ਕਿਉਂ ਨਹੀਂ ਮੰਨਦਾ ਕਿ ਮੈਂ ਉਹਨੂੰ ਜਾਣਦਾ। ਜੇ ਇਹਦੇ ਨਸ਼ੇ ਦੇ ਤਸਕਰ ਨਾਲ ਕੋਈ ਲੈਣ ਦੇਣ ਨਹੀਂ ਹੈ ਤਾਂ ਫਿਰ ਇਹਨੂੰ ਪ੍ਰਵਾਨ ਕਰਨਾ ਚਾਹੀਦਾ ਕਿ ਸੱਤੇ ਨੂੰ ਇਹ ਸਿਕਿਉਰਿਟੀ ਵੀ ਮੁਹੱਈਆ ਕਰਵਾਉਂਦਾ ਸੀ, ਗੱਡੀ ਵੀ ਮੁਹੱਈਆ ਕਰਵਾਉਂਦਾ ਸੀ। ਸੋ ਬਿਕਰਮਜੀਤ ਮਜੀਠੀਆ ਲਈ ਉਪਕਾਰ ਸਿੰਘ ਸੰਧੂ ਨੇ ਇੱਕ ਵਾਰ ਫਿਰ ਸਿਆਪਾ ਖੜਾ ਕਰ ਦਿੱਤਾ, ਕਿਉਂਕਿ ਉਪਕਾਰ ਸਿੰਘ ਸੰਧੂ ਬਹੁਤ ਜ਼ਿਆਦਾ ਨਜ਼ਦੀਕੀ ਸੀਗਾ ਬਿਕਰਮਜੀਤ ਸਿੰਘ ਮਜੀਠੀਆ ਦਾ। ਉਹਨੂੰ ਜਵਾਬ ਦੇਣਾ ਮਜੀਠੀਏ ਲਈ ਬਹੁਤ ਮੁਸ਼ਕਲ ਹੋ ਜਾਣਾ ਹੈ, ਕਿਉਂਕਿ ਉਪਕਾਰ ਸਿੰਘ ਸੰਧੂ ਘਰ ਦਾ ਭੇਤੀ ਹੈ। ਇਹ ਘਰ ਦਾ ਭੇਤੀ ਇਹਨਾਂ ਨੇ ਆਪ ਹੀ ਟਾਲਿਆ ਸੀ। ਜਦੋਂ ਬੇਅਦਬੀਆਂ ਹੋਈਆਂ, ਇਹਨਾਂ ਨੇ ਕੁਝ ਹਿੱਸਿਆਂ ਚੋਂ, ਪੰਜਾਬ ਦੇ ਕੁਝ ਹਿੱਸਿਆਂ ਚੋਂ ਅਸਤੀਫੇ ਦਵਾਏ ਸਨ। ਉਪਕਾਰ ਸਿੰਘ ਸੰਧੂ ਦਾ ਵੀ ਅਸਤੀਫਾ ਜਿਹੜਾ ਉਹ ਗਿਣੀ ਮਿੱਥੀ ਰਣਨੀਤੀ ਦੇ ਤਹਿਤ ਇਹਨਾਂ ਨੇ ਦਵਾਇਆ ਸੀ ਅੰਮ੍ਰਿਤਸਰੋਂ। ਪਰ ਜਦੋਂ ਉਹ ਵਾਰੀ ਪੁੱਗ ਗਈ ਤੇ ਉਹਨੇ ਕਿਹਾ ਕਿ ਜਿਹੜਾ ਮੇਰੇ ਨਾਲ ਤੁਸੀਂ ਮਿੱਥਿਆ ਸੀ ਹਿਸਾਬ ਕਿਤਾਬ ਹੁਣ ਕਰੋ, ਮੈਨੂੰ ਵੀ ਦਿਓ ਕੋਈ ਨਾ ਕੋਈ ਚੰਗਾ ਅਹੁਦਾ। ਪਹਿਲਾਂ ਪੇਡਾ ਦਾ ਉਹ ਚੇਅਰਮੈਨ ਸੀ ਤੇ ਉਹਨੂੰ ਇਹਨਾਂ ਨੇ ਨਾਂਹ ਨੁੱਕਰ ਕਰ ਦਿੱਤੀ। ਜਿਵੇਂ ਅੰਮ੍ਰਿਤਸਰ 'ਚ ਆਮ ਹੋਇਆ, ਪਹਿਲਾਂ ਵਰਚਾਇਆ ਜਾਂਦਾ ਫਿਰ ਉਹਨੂੰ ਮਗਰੋਂ ਲਾਇਆ ਜਾਂਦਾ। ਤਾਂ ਜਦੋਂ ਉਹਦੀ ਗੱਲ ਨਹੀਂ ਬਣੀ ਫਿਰ ਉਹਨੇ ਫਰੜਾ ਚੱਲਣਾ ਸ਼ੁਰੂ ਕਰ ਦਿੱਤਾ। ਉਹ ਇਹਨਾਂ ਨੂੰ ਚੇਤਾਵਨੀਆਂ ਵੀ ਦਿੰਦਾ ਰਿਹਾ ਕਿ ਮੈਂ ਤੁਹਾਡੇ ਨਾਲ ਬੁਰੀ ਕਰੂੰ। ਜਦੋਂ ਨਹੀਂ ਗੱਲ ਬਣੀ ਤੇ ਫਿਰ ਉਹਨੇ ਆਖਰੀ ਪੱਤੇ ਆ ਜਿਹੜੇ ਖੋਲ ਦਿੱਤੇ ਆ। ਹੁਣ ਇਹ ਵੇਖਣਾ ਹੋਏਗਾ ਕਿ ਇਹਦੇ ਜਵਾਬ ਦੇ ਵਿੱਚ ਅਕਾਲੀ ਦਲ ਕੀ ਕਰਦਾ ਹੈ, ਕਿਉਂਕਿ ਸੰਜੇ ਸਿੰਘ ਹੋਰਾਂ ਤੇ ਇਹਨਾਂ ਨੇ ਕੇਸ ਕਰ ਦਿੱਤਾ ਸੀ ਤਸਕਰ ਕਹਿਣ ਤੇ। ਕੀ ਉਪਕਾਰ ਸਿੰਘ ਸੰਧੂ ਤੇ ਵੀ ਕੇਸ ਹੋਏਗਾ? ਕੀ ਉਪਕਾਰ ਸਿੰਘ ਸੰਧੂ ਨੂੰ ਇਹ ਸਵਾਲ ਹੋਣਗੇ ਕਿ ਜਦੋਂ ਭੋਲਾ ਬੋਲਿਆ ਸੀ ਉਸ ਸਮੇਂ ਤੁਹਾਡੀ ਜ਼ਮੀਰ ਕਿਉਂ ਸੁੱਤੀ ਪਈ ਸੀ? ਜੇਕਰ ਆਹੀ ਚੀਜ਼ ਜੇ ਤੁਸੀਂ ਜਾਣਦੇ ਸੀ, ਤੁਹਾਡੇ ਕੋਲ ਪ੍ਰਮਾਣ ਨੇ, ਤੱਥ ਨੇ, ਸਬੂਤ ਨੇ, ਜੇ ਆਹੀ ਚੀਜ਼ ਤੁਸੀਂ ਉਸ ਸਮੇਂ ਕਹੀ ਹੁੰਦੀ ਤੇ ਇਸ ਕੇਸ ਦੀ ਦਸ਼ਾ ਸਾਰੀ ਬਦਲ ਜਾਂਦੀ। ਸੋ ਉਦੋਂ ਚੁੱਪੀ, ਜਿਹੜੀ ਉਦੋਂ ਦੀ ਚੁੱਪੀ ਉਪਕਾਰ ਸਿੰਘ ਸੰਧੂ ਦੀ, ਉਹ ਵੀ ਖਟਕਦੀ ਹੈ, ਰੜਕਦੀ। ਉਹ ਦੱਸਣਾ ਪਏਗਾ ਕਿ ਉਦੋਂ ਕਿਉਂ ਚੁੱਪ ਕੀਤੇ ਸਨ। ਕੀ ਦਬਾਅ ਸੀ ਜਾਂ ਪੇਡਾ ਦੇ ਚੇਅਰਮੈਨ ਦੀ ਕੁਰਸੀ ਦਾ ਲਗਾਅ ਸੀ? ਇਹ ਦੋਨਾਂ ਚੋਂ ਕਿਹੜੀ ਚੀਜ਼ ਸੀ ਜਿਹੜੀ ਉਹਨਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰਦੀ ਸੀ? ਤੇ ਅੱਜ ਕੀ ਹੋ ਗਿਆ ਕਿ ਅੱਜ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਸਾਰਿਆਂ ਦਾ ਹੇਜ ਜਾਗ ਪਿਆ? ਅੱਜ ਕਿਵੇਂ ਉਹ ਚੰਗੀਆਂ ਮਿੱਠੀਆਂ ਸੋਹਣੀਆਂ ਗੱਲਾਂ ਕਰਦੇ? ਕਿਸੇ ਟਾਈਮ ਇਹਨੇ ਬੀਬੀ ਸਿੱਧੂ ਬਾਰੇ ਇਹੋ ਜਿਹੀ ਟਿੱਪਣੀ ਕੀਤੀ ਸੀ ਕਿ ਮੈਂ ਦੱਸ ਨਹੀਂ ਸਕਦਾ। ਉਹ ਇੱਕ ਔਰਤ ਬਾਰੇ ਜੋ ਸ਼ਬਦ ਬੋਲੇ ਸੀ ਉਪਕਾਰ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ 'ਚ। ਸੋ ਅੱਜ ਕੀ ਹੋਇਆ? ਅੱਜ ਕਿਉਂ ਹਾਲਾਤ ਬਦਲੇ? ਇਸ ਕਰਕੇ ਕਿ ਤੁਹਾਨੂੰ ਜਿਹੜੀ ਤੁਹਾਡੀ ਮਹੱਤਵਕਾਂਖਿਆ ਸੀ ਉਹ ਪੂਰੀ ਨਹੀਂ ਹੋਈ, ਸ਼ਾਇਦ ਇਸ ਕਰਕੇ ਅੱਜ ਤੁਸੀਂ ਸੱਚ ਬੋਲਿਆ। ਪਰ
ਵੇਲੇ ਕਵੇਲੇ ਦਾ ਸੱਚ ਹੈ ਜਿਹੜਾ, ਇੱਕ ਵੇਲੇ ਦਾ ਸੱਚ ਹੁੰਦਾ, ਇੱਕ ਕਵੇਲੇ ਦਾ ਸੱਚ ਹੈ। ਜਿਹੜਾ ਕਵੇਲੇ ਦਾ ਸੱਚ ਹੈ ਕਈ ਵਾਰੀ ਉਹ ਝੂਠ ਤੋਂ ਫਿਰ ਹੌਲਾ ਹੋ ਜਾਂਦਾ। ਸੋ ਜੀ ਕਵੇਲੇ ਦਾ ਝੂਠ ਹੈ ਜਿਹੜਾ, ਜਿਵੇਂ ਕਵੇਲੇ ਦੀ ਨਮਾਜ਼, ਹਨੇਰੇ ਦੀਆਂ ਟੱਕਰਾਂ, ਕਿ ਕਵੇਲੇ ਦਾ ਝੂਠ ਹੈ, ਕਈ ਵਾਰੀ ਖੁੰਝ ਕੇ ਮਾਰਿਆ ਝੂਠ ਹੈ ਜਿਹੜਾ, ਖੁੰਝ ਕੇ ਬੋਲਿਆ ਸੱਚ ਹੈ ਜਿਹੜਾ, ਉਹ ਵੇਲੇ ਨਾਲ ਮਾਰੇ ਝੂਠ ਤੋਂ ਹੌਲਾ ਪੈ ਜਾਂਦਾ ਹੈ। ਸੋ ਇਹੋ ਜਿਹੀ ਹਾਲਾਤ ਹੈ। ਤੇ ਦੂਜੇ ਪਾਸੇ ਇੰਦਰਬੀਰ ਸਿੰਘ ਬੁਲਾਰੀਆ ਜਿਹੜਾ, ਉਹ ਕਿਸੇ ਸਮੇਂ ਮਜੀਠੀਆ ਸਾਹਿਬ ਦਾ ਕਾਰੋਬਾਰੀ ਸਾਥੀ ਸੀ। ਜੀ ਬੱਕਰ ਮੰਡੀ ਦੇ ਵਿੱਚ, ਬੱਕਰ ਮੰਡੀ ਜਿਹੜੀ ਬੱਕਰਿਆਂ ਦੀ ਮੰਡੀ ਹੈ, ਉਹਦੇ ਵਿੱਚ ਜਿਹੜੇ ਕਾਰੋਬਾਰ ਹੈ 2-3 ਬੰਦਿਆਂ ਦੇ ਅਕਾਲੀ ਦਲ ਦੇ, ਤੇ ਉਹਦੇ ਵਿੱਚ ਇੰਦਰਬੀਰ ਸਿੰਘ ਦਾ ਹਿੱਸਾ ਸੀ। ਜਦੋਂ ਹਿੱਸਾ ਪੱਤੀ ਉੱਥੋਂ ਆਨੇ ਕੋਨੇ ਕਰ ਦਿੱਤੀ ਗਈ, ਉਸ ਤੋਂ ਬਾਅਦ ਇੰਦਰਬੀਰ ਸਿੰਘ ਬੁਲਾਰੀਆ ਹੋਰਾਂ ਨੂੰ ਵੀ ਲੱਗਿਆ ਕਿ ਅਕਾਲੀ ਦਲ ਹੈ ਜਿਹੜਾ ਉਹਦੇ 'ਚ ਮਜੀਠੀਆ ਸਾਹਿਬ ਦੀ ਤਾਨਾਸ਼ਾਹੀ ਹੈ, ਮਜੀਠੀਆ ਸਾਹਿਬ ਦਬਾਉਂਦੇ ਆ ਸਾਰਿਆਂ ਨੂੰ। ਫਿਰ ਉਹਨਾਂ ਨੂੰ ਸਾਰਾ ਕੁਝ ਦਿਸਣ ਲੱਗ ਗਿਆ। ਜੀ ਇੱਦਾਂ ਹੀ ਹੁੰਦਾ ਜੀ, ਜਦੋਂ ਆਪਣੇ ਤੇ ਬੀਤਦੀ ਆ ਫਿਰ ਇਹਨਾਂ ਨੂੰ ਪਤਾ ਲੱਗਦਾ। ਤੁਸੀਂ ਇਹ ਦੇਖੋ ਵੀ ਆਮ ਲੋਕਾਂ ਦਾ ਉੱਥੇ ਕੀ ਹਾਲ ਆ, ਇਹ ਵੱਡੇ ਵੱਡੇ ਬੰਦਿਆਂ ਦੇ ਨਾਲ ਇੱਦਾਂ ਹੋਈ ਜਾਂਦਾ। ਅਗਲੀ ਗੱਲ ਕਰੀਏ, ਪੰਜਾਬ ਪੁਲਿਸ ਦਾ ਹਾਲ ਦੇਖ ਲਓ ਜੀ, ਕੱਲਾ ਮੁੰਡਾ ਸਟੇਨ ਗਨ ਖੋਹ ਕੇ ਲੈ ਗਿਆ। ਮੈਂ ਆਪਣੀ ਜ਼ਿੰਦਗੀ 'ਚ ਜਿੰਨੀਆਂ ਵੀ ਇਹ ਜਰਾਇਮ ਪੇਸ਼ਾ ਗਤੀਵਿਧੀਆਂ ਵੇਖੀਆਂ, ਉਹਨਾਂ 'ਚੋਂ ਸਭ ਤੋਂ ਦਲੇਰਾਨਾ ਜੇ ਗਤੀਵਿਧੀਆਂ ਨੇ 2-4, ਤੇ ਉਹਨਾਂ 'ਚੋਂ ਇੱਕ ਇਹ ਦੇਖੀ ਅੱਜ ਜੀ ਨਵਾਂ ਸ਼ਹਿਰ ਦੇ ਵਿੱਚ ਪੈਟਰੋਲ ਪੰਪ ਦਿਨ ਦੀਵੀਂ ਉੱਥੇ ਲੋਕ ਤੇਲ ਪਵਾ ਰਹੇ ਆ, ਸਟੇਨ ਗਨ ਫੜ ਕੇ ਖੜਾ ਹੈ ਜਿਹੜਾ ਮੁਲਾਜ਼ਮ ਪੁਲਿਸ ਦਾ। ਉਹ ਇੱਕ ਮੁੰਡਾ ਆਉਂਦਾ ਇਕੱਲਾ, ਉਹ 4 ਮਾਰਦਾ ਘਸੁੰਨ ਸਟੇਨ ਗਨ ਲੈ ਕੇ। ਨਾ ਹੀ ਤੇ ਜਿਹੜੇ ਆਲੇ ਦੁਆਲੇ ਖੜੇ ਨਾ ਹੀ ਤਾਂ ਕੁਛ ਉਹ ਕਰਦੇ ਆ, ਉਲਟਾ ਜਿਹੜਾ ਸਟੇਨ ਗਨ ਵਾਲਾ ਹੌਲਦਾਰ ਆ ਉਹ ਸਟੇਨ ਸੁੱਟ ਕੇ ਭੱਜ ਪੈਂਦਾ, ਕਿਉਂਕਿ ਉਹਨੇ ਹਮਲਾ ਹੀ ਐਡਾ ਤਾਬੜਤੋੜ ਕੀਤਾ ਕਿ ਉਹ ਜਾਨ ਛਡਾ ਕੇ ਭੱਜਦਾ ਕਿ ਭਾਈ ਸਟੇਨ ਗਨ ਲੈ ਜਾ, ਮੈਨੂੰ ਛੱਡ ਜਾ, ਕਿਤੇ ਮੈਨੂੰ ਨਾ ਨਾਲ ਲੈ ਜਾਈਂ। ਸੋ ਉਹ ਵੀਡੀਓ ਵੇਖ ਕੇ ਤਰਸ ਵੀ ਆਉਂਦਾ ਹੈ ਪੰਜਾਬ ਪੁਲਿਸ ਤੇ, ਔਰ ਸਾਡੇ ਹਾਲਾਤ ਜਿਹੜੇ ਬਣ ਰਹੇ ਆ ਕਿ ਸਾਡੇ ਨੌਜਵਾਨ ਜੇ ਇਸ ਤਰੀਕੇ ਦੀਆਂ ਕਾਰਵਾਈਆਂ ਕਰਨ ਲੱਗ ਪਏ ਤੇ ਫਿਰ ਸੁੱਖ ਨਹੀਂ ਹੈ, ਇਸ ਪ੍ਰਦੇਸ਼ ਦੇ ਵਿੱਚ ਸੁੱਖ ਨਹੀਂ ਹੈ। ਇਹ ਪਹਿਲੀ ਘਟਨਾ ਨਹੀਂ ਹੈ। ਆ ਪਿੱਛੇ ਜੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਹੀ, ਇਹ ਨਵੇਂ ਸ਼ਹਿਰ ਦੀ ਘਟਨਾ ਹੈ, ਜਲੰਧਰ ਜ਼ਿਲ੍ਹੇ ਦੇ ਵਿੱਚ ਉਹ ਸਮੈਕ ਪੀਣ ਡਏ ਸੀ ਸਕੂਲ ਦੇ ਵਿੱਚ, ਉੱਤੋਂ ਪੁਲਿਸ ਵਾਲੇ ਚਲੇ ਗਏ, ਉਹ ਇੱਕ ਤੇ ਭੱਜ ਗਿਆ, ਦੂਜੇ ਨੇ ਕੰਨ ਤੇ ਮਾਰੀਆਂ 2, ਉਹਨਾਂ ਦੀ ਇੱਕ ਰਫਲ ਲੈ ਕੇ ਉਹ ਕੰਧ ਤੇ ਚੜ ਗਿਆ। ਉਹ ਲੋਕ ਥੱਲੇ ਖੜੇ ਆਵਾਜ਼ਾਂ ਮਾਰੀ ਜਾਂਦੇ ਸੀ, ਉਹ ਆ ਜਾ ਓਏ ਆ ਜਾ, ਰਫਲ ਦੇ ਜਾ। ਉਹ ਕਹਿੰਦਾ ਤੁਸੀਂ ਕੁੱਟੋਗੇ, ਮੈਂ ਨਹੀਂ ਦੇਣੀ ਰਫਲ, ਮੈਂ ਨਹੀਂ ਦੇਣੀ, ਮੈਂ ਨਹੀਂ ਦਿੰਦਾ। ਉਹ ਭੱਜ ਗਿਆ ਸੀ ਰਫਲ ਲੈ ਕੇ। ਸੋ ਇਹ ਸਾਰਾ ਕੁਛ ਹੈ ਜਿਹੜਾ, ਉਹ ਸਭ ਇਸ ਚੀਜ਼ ਨੂੰ ਮੋਹਰਬੰਦ ਕਰ ਦਿੰਦਾ ਆ ਕਿ ਪੰਜਾਬ ਪੁਲਿਸ ਹੈ ਜਿਹੜੀ, ਉਹ ਸਿਰਫ ਤੇ ਸਿਰਫ ਧਰਨੇ ਤੇ ਬੈਠੀਆਂ ਬੀਬੀਆਂ ਨੂੰ ਕੁੱਟ ਸਕਦੀ ਹੈ। ਉਹ ਸੁੱਤੇ ਪਏ ਨੂੰ ਜਾ ਕੇ ਠਾ ਕੇ ਉਹਦੀਆਂ ਖੁੱਚਾਂ ਜਿਹੜੀਆਂ ਤੱਤੀਆਂ ਕਰ ਸਕਦੀ ਹੈ, ਜਾਂ ਕਾਬੂ ਆਏ ਨੂੰ, ਥਾਣੇ 'ਚ ਆਏ ਨੂੰ ਘੋਟਾ ਚਾੜ ਸਕਦੀ ਹੈ। ਪਰ ਜਿੱਥੇ ਲੋੜ ਹੁੰਦੀ ਬਹਾਦਰੀ ਵਿਖਾਉਣ ਦੀ, ਉੱਥੇ ਖੁੰਝ 'ਚ ਲੱਗ ਕੇ ਖੜ ਜਾਂਦੇ ਆ। ਸੁੱਖਾ ਕਾਲਵਾਂ ਦਾ ਵਾਰ-ਵਾਰ ਜ਼ਿਕਰ ਹੋ ਜਾਂਦਾ, 15 ਜਣੇ ਸਨ ਉਦਣ, ਤੇ ਜਿੱਦਣ ਦੱਸਦੇ ਉਹਨਾਂ ਨੇ ਆ ਕੇ ਮਾਰਿਆ ਸੀ, ਇਹ ਜਿਹੜੇ ਸੀ ਆਪ ਹੱਥ ਜੋੜ ਕੇ ਖੜੇ ਸੀਗੇ ਕਿ ਆ ਵੇਖਿਓ ਜੀ, ਕਿਤੇ ਇਹਦੇ ਬੰਦੇ ਖਾਣੀ ਦਾ ਮੂੰਹ ਇੱਧਰ ਨੂੰ ਨਾ ਹੋ ਜੇ, ਉਧਰ ਨੂੰ ਹੀ ਰੱਖਿਓ। ਇਹ ਹਾਲਤ ਇਹਨਾਂ ਦੀ ਬਣੀ ਪਈ ਸੀ। ਸੋ ਪੰਜਾਬ ਪੁਲਿਸ ਤੇ ਤਰਸ ਵੀ ਆਉਂਦਾ, ਪੰਜਾਬ ਪੁਲਿਸ ਤੇ ਉਮੀਦ ਵੀ ਵੱਝਦੀ ਹੈ ਕਿ ਪੰਜਾਬ ਪੁਲਿਸ ਬੜੀ ਆਪਣੇ ਆਪ ਨੂੰ ਖੜੀ ਮੁੱਛ ਵਾਲੀ ਦੱਸਦੀ ਹੈ। ਇਹੋ ਜਿਹੇ ਹਾਲਾਤ ਕਿਉਂ ਬਣ ਗਏ ਆ ਕਿ ਅੱਜ ਉਹਨਾਂ ਦੀ ਸਟੇਨ ਗਨ ਹੈ ਜਿਹੜੀ, ਉਹ ਵੀ ਸੁਰੱਖਿਅਤ ਨਹੀਂ, ਪੁਲਿਸ ਵਾਲੇ ਤੇ ਸੁਰੱਖਿਅਤ ਆ, ਚਲੋ ਉਹਨਾਂ ਦਾ ਤਾਂ ਰੱਬ ਰੱਖਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਘਟਨਾਵਾਂ ਵਾਪਰਦੀਆਂ, ਇਹ ਨਹੀਂ ਹੈ ਕਿ ਇਹ ਸਿਆਸਤ ਕਰੀ ਜਾਣ, ਪੁਲਿਸ ਵਾਲੇ ਟਾਈਮ ਪਾਸ ਕਰੀ ਜਾਣ। ਇਹਨਾਂ ਲਈ ਖਤਰੇ ਦੀ ਘੰਟੀ ਹੈ ਕਿ ਜੇਕਰ ਤੁਸੀਂ ਇਹ ਦੇਖੋ, ਇੱਕ ਮੁਲਾਜ਼ਮ ਤੋਂ ਚਿੱਟੇ ਦਿਨ ਸਟੇਨ ਗਨ ਖੋਈ ਜਾ ਸਕਦੀ ਹੈ, ਤੇ ਇੱਕ ਬੀਬੀ ਜਿਹੜੀ ਪਰਸ 'ਚ 5-10 ਹਜ਼ਾਰ ਰੁਪਈਆ ਲਈ ਜਾਂਦੀ ਹੈ ਪਾ ਕੇ, ਉਹ ਕਿੰਨੀ ਕੁ ਸੁਰੱਖਿਅਤ ਹੋਵੇਗੀ। ਜੀ ਬਿਲਕੁਲ ਜੀ, ਇਹ ਆਪ ਹੀ ਇਹਨਾਂ ਨੇ ਪੁਲਿਸ ਨੂੰ ਵੀ ਕਹਿ ਲਓ ਵੀ ਉਹਨਾਂ ਦੇ ਜਿਹੜੇ ਅਧਿਕਾਰ ਆ ਆਲਮੋਸਟ ਖੋਏ ਹੀ ਹੋਏ ਆ। ਜਿਹੜਾ ਮਰਜ਼ੀ ਜੋ ਮਰਜ਼ੀ ਆ ਕੇ ਪੁਲਿਸ ਵਾਲਿਆਂ ਦੀ ਇੱਜ਼ਤ ਵੀ ਉਨੀ ਕੀ ਕਰਦਾ, ਤੇ ਉਹਨਾਂ ਦੇ ਨਾਲ ਫਿਰ ਇਹੀ ਕੁਛ ਹੀ ਹੋਣਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ 2 ਦਿਨਾਂ 'ਚ 2 ਪੇਪਰ ਲੀਕ, ਯੂਨੀਵਰਸਿਟੀ ਘਿਰੀ ਸਵਾਲਾਂ 'ਚ। ਪਹਿਲਾਂ ਇਹਨਾਂ ਦਾ ਸੋਸ਼ੀਓਲੋਜੀ ਦਾ ਪੇਪਰ ਜਿਹੜਾ ਉਹ ਲੀਕ ਹੋ ਗਿਆ ਸੀਗਾ ਪੰਜਾਬੀ ਯੂਨੀਵਰਸਿਟੀ ਦਾ, ਉਹ ਬੜਾ ਰੌਲਾ ਪਿਆ। 28 ਤਰੀਕ ਦਾ ਉਹ ਪਰਚਾ ਸੀਗਾ ਜਿਹੜਾ ਲੀਕ ਹੋਇਆ। ਇਹਨਾਂ ਨੇ ਕਿਹਾ ਜੀ ਅਸੀਂ ਹੁਣ ਨਹੀਂ ਹੋਣ ਦਿਆਂਗੇ, ਇਹ ਕਰਾਂਗੇ, ਉਹ ਕਰਾਂਗੇ, ਯੋ ਕਰਾਂਗੇ। ਜਿਹੜਾ ਸੀਗਾ 29 ਨੂੰ, ਉਹ ਦੱਸਦੇ ਇੱਕ ਦਿਨ ਪਹਿਲਾਂ ਹੀ ਹੱਥ ਲਿਖਤੀ ਪਰਚਾ ਜਿਹੜਾ ਉਹ ਮੀਡੀਆ ਤੱਕ ਪਹੁੰਚ ਗਿਆ। ਦੇਖੋ, ਲੀਕ ਹੋ ਕੇ ਪੇਪਰ ਮੀਡੀਆ ਤੱਕ ਪਹੁੰਚ ਗਿਆ। ਮੀਡੀਆ ਨੇ ਇੰਤਜ਼ਾਰ ਕੀਤਾ ਕਿ ਭਾਈ ਦੇਖਦੇ ਆ ਕੱਲ ਨੂੰ। ਜਦੋਂ ਉਹੀ ਪੇਪਰ ਆਇਆ, ਮੀਡੀਆ ਨੇ ਨਾਲ ਦੀ ਨਾਲ ਉਹ ਫਲੈਸ਼ ਕਰ ਦਿੱਤਾ ਕਿ ਆਹ ਪਰਚਾ ਸਾਡੇ ਕੋਲ ਇੰਨੇ ਵਜੇ ਦਾ ਪਹਿਲਾਂ ਪਹੁੰਚਿਆ ਹੋਇਆ।
ਫਿਰ ਇਹ ਜਿਹੜਾ ਹਿਸਟਰੀ ਦਾ BA ਫਾਈਨਲ ਈਅਰ ਦਾ ਸੀ, ਜਿਹੜਾ ਹਿਸਟਰੀ ਦਾ ਪੇਪਰ ਸੀ, ਪਹਿਲਾਂ ਸੋਸ਼ੋਲੋਜੀ ਦਾ ਇਹਨਾਂ ਨੂੰ ਰੱਦ ਕਰਨਾ ਪਿਆ, ਦੂਜਾ ਫਿਰ ਹਿਸਟਰੀ ਦਾ ਰੱਦ ਕਰਨਾ ਪਿਆ। ਹੁਣ ਦੇਖੋ, ਇੱਕ ਪੇਪਰ ਲੀਕ ਹੋ ਜਾਣਾ ਆਪਾਂ ਮੰਨ ਸਕਦੇ ਹਾਂ, ਕਿਤੇ ਚੂਕ ਹੋ ਗਈ, ਕਿਤੇ ਕੋਈ ਕਮੀ ਪੇਸ਼ੀ ਰਹਿ ਗਈ, ਬਹੁਤ ਥਾਵਾਂ ਤੇ ਰਹਿ ਜਾਂਦੀ ਹੈ, ਆਪਾਂ ਜਿੰਨਾ ਮਰਜ਼ੀ ਸੁਚਾਰੂ ਪ੍ਰਬੰਧ ਹੈ ਜਿਹੜਾ ਸਿਰਜ ਲਈਏ, ਕਿਤੇ ਨਾ ਕਿਤੇ ਉਹ ਚੋਰ ਖੱਪਾ ਰਹਿ ਜਾਂਦਾ। ਪਰ ਦੂਜਾ ਪੇਪਰ ਲਗਾਤਾਰ ਦੂਜੇ ਦਿਨ ਤੇ ਉਹਦੀ ਜਿਹੜੀ ਕਾਪੀ ਹੈ ਉਹ ਪਹਿਲਾਂ ਹੀ ਮੀਡੀਆ ਕੋਲ ਪਹੁੰਚ ਜਾਣੀ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਹੜੇ ਚੋਰ ਆ ਬੈਠੇ ਆ, ਠੱਗ ਬੈਠੇ ਆ, ਜਿਹੜੇ ਟੋਲੇ ਇਸ ਤਰ੍ਹਾਂ ਦੇ ਆ, ਕਮਾਈ ਖੋਰੇ ਟੋਲੇ ਆ, ਉਹ ਉੱਥੇ ਵੀ ਮਾਰ ਕਰਦੇ ਆ, ਕਿਉਂਕਿ ਇਹ ਪਰਚਾ ਜਿੱਥੋਂ ਲੀਕ ਹੁੰਦਾ ਹੈ ਔਰ ਜਿੱਥੇ ਥੱਲੇ ਹੱਥਾਂ 'ਚ ਜਾਂਦਾ ਹੈ, ਉਹ ਸਾਰੀ ਇੱਕ ਜਿਵੇਂ ਕਹਿ ਲਈਏ ਚੇਨ ਬਣੀ ਹੋਈ ਹੈ, ਤੇ ਸਾਰੇ ਹੀ ਆਪਣੀ ਜਗ੍ਹਾ ਤੇ ਕਮਾਈ ਕਰੀ ਜਾਂਦੇ। ਜਿਹਨੇ ਉੱਤੋਂ ਤੋਰਿਆ ਉਹਨੇ 4 ਲੱਖ 'ਚ, ਥੱਲੜੇ ਨੇ 3 ਲੱਖ 'ਚ ਖਰੀਦ ਕੇ ਅੱਗੇ 10 ਨੂੰ ਉਹ 2 ਲੱਖ 'ਚ, ਇਸ ਤਰ੍ਹਾਂ ਅਗਲੇ ਨੇ 20 ਨੂੰ 20,000 'ਚ ਵੇਚ ਦਿੱਤਾ। ਸੋ ਹਰੇਕ ਹੀ ਕਮਾਈ ਕਰੀ ਜਾਂਦਾ। ਤਾਂ ਉਹ ਸਾਰਾ ਰੈਕਟ ਲੱਭਣਾ, ਸਾਰਾ ਨੈਕਸਸ ਨੰਗਾ ਕਰਨਾ, ਉਹ ਕੰਮ ਹੈ ਕਾਨੂੰਨ ਦਾ, ਉਹ ਕੰਮ ਹੈ ਯੂਨੀਵਰਸਿਟੀ ਪ੍ਰਬੰਧਨ ਦਾ। ਪਰ ਦੋਵੇਂ ਹੀ ਐਸੇ ਅਵੇਸਲੇ ਆ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਸਾਲ 'ਚ ਸਾਡੇ 1-2 ਵਾਰੀ ਵਾਪਰਦੀਆਂ। ਯੂਨੀਵਰਸਿਟੀ ਪ੍ਰਬੰਧਨ ਹੋਵੇ ਚਾਹੇ ਪੁਲਿਸ, ਸਾਰੇ ਪਾਸੇ ਢਿੱਲ ਮੱਠ ਕੀ ਖੁੱਲੀਆਂ ਛੋਟਾਂ ਹੈ ਜੀ। ਇੱਥੋਂ ਦਾ ਛੱਡੋ, ਚੰਡੀਗੜ੍ਹ ਯੂਨੀਵਰਸਿਟੀ ਦਾ ਹੁਣ ਸਾਹਮਣੇ ਆਇਆ ਸੀਗਾ ਕਿ ਉੱਥੇ ਜਿਹੜੀਆਂ ਪ੍ਰੀਖਿਆਵਾਂ ਦਿੱਤੀਆਂ ਗਈਆਂ ਸੀਗੀਆਂ, ਠੇਕਾ ਦਿੱਤਾ ਗਿਆ ਸੀਗਾ ਭਰਤੀਆਂ ਲਈ, ਉੱਥੇ ਕੀ ਹੋਇਆ? ਉੱਥੇ ਜਿਹੜੇ ਪਟਵਾਰੀ ਸੀ ਉਹਨਾਂ ਨੂੰ 14 ਦਿਨ ਪਹਿਲਾਂ ਹੀ ਲੈ ਗਏ ਸੀ ਲਖਨਊ ਕਿ ਆ ਜਾਓ, ਤੁਹਾਨੂੰ ਜਿਹੜਾ ਕੁਛ ਆਉਣਾ ਇੱਥੇ ਕਰਾ ਦਿੰਦੇ ਆ, ਫੋਨ ਬੰਦ ਕਰਾ ਕੇ। ਸੋ ਇਹ ਸਾਰਾ ਕੁਛ ਜਿਹੜਾ ਇਹ ਬੜਾ ਯੋਜਨਾਬੱਧ ਤਰੀਕੇ ਨਾਲ ਹੁੰਦਾ, ਔਰ ਇਹ ਹੋਣਾ ਨਹੀਂ ਚਾਹੀਦਾ। ਜੇ ਇਸ ਤਰ੍ਹਾਂ ਹੋਏਗਾ ਤੇ ਫਿਰ ਆਸਟ੍ਰੇਲੀਆ ਵਾਲਾ ਜਿਹੜਾ ਰੌਲਾ ਉਹ ਅੱਗੇ ਭਵਿੱਖ 'ਚ ਪੈਂਦਾ ਹੀ ਰਹੇਗਾ, ਕਿਉਂਕਿ ਤੁਸੀਂ ਕਰ ਕੀ ਰਹੇ ਆ, ਤੁਸੀਂ ਆਪ ਹੀ ਦੇਖ ਲਓ ਕਿ ਤੁਹਾਡੇ ਕੋਲੋਂ ਲਗਾਤਾਰ 2 ਦਿਨ ਪੇਪਰ ਲੀਕ ਹੋ ਜਾਂਦਾ। ਇਹਦਾ ਮਤਲਬ ਤੁਹਾਡੇ ਆਪਣੇ ਲੋਕ ਹੀ ਚੋਰ ਆ। ਜੀ ਬਿਲਕੁਲ। ਕੈਸ਼ ਕ੍ਰੈਡਿਟ ਲਿਮਿਟ ਦਾ ਪੈਸਾ ਫੇਰ ਰੁਕਿਆ, ਚੁਕਾਈ ਹੋਈ ਪ੍ਰਭਾਵਿਤ। ਇੱਕ ਮੁੱਠ ਚੁੱਕ ਦੂਜੀ ਤਿਆਰ। ਇਹਨਾਂ ਨੇ ਇੱਕ ਮੁੱਠ ਚੁੱਕੀ ਸੀਗੀ, ਉਹ ਦੂਜੀ ਤਿਆਰ ਹੋ ਗਈ। ਇਹਨਾਂ ਨੇ 20,000 ਕਰੋੜ ਰੁਪਈਆ ਲਿਆ ਸੀ ਕੈਸ਼ ਕ੍ਰੈਡਿਟ ਲਿਮਿਟ ਦਾ, ਔਰ ਜਿਵੇਂ ਲਿਆ ਸੀ ਮੱਥੇ ਰਗੜ ਕੇ, ਉਹ ਐਵੇਂ ਸੀ ਜਿਵੇਂ ਕੋਈ ਜਿਹੜੀ ਬਾਂਝ ਔਰਤ ਆ ਉਹ ਮੱਥੇ ਰਗੜ ਕੇ 12 ਸਾਲਾਂ ਬਾਅਦ ਪੁੱਤ ਲੈਂਦੀ ਆ, ਤੇ ਉਹ ਹਾਲ ਇਹਨਾਂ ਦਾ ਹੋਇਆ ਸੀ। ਇਹਨਾਂ ਨੇ ਮੱਥੇ ਰਗੜ ਕੇ ਕੈਸ਼ ਕ੍ਰੈਡਿਟ ਲਿਮਿਟ ਦਾ 20,000 ਕਰੋੜ ਰੁਪਈਆ ਜਿਹੜਾ ਉਹ ਮਨਜ਼ੂਰ ਕਰਾਇਆ ਸੀ, ਪਰ ਉਹਦੇ 'ਚੋਂ 8,000 ਕਰੋੜ ਹੀ ਹਾਲੇ ਆਇਆ ਸੀਗਾ, ਤੇ ਅੱਗੋਂ ਫਿਰ ਬ੍ਰੇਕ ਪੈ ਗਈ। ਜਿਵੇਂ ਪਹਿਲਾਂ 17 ਦਿਨ ਬ੍ਰੇਕ ਪਈ ਰਹੀ, ਫਿਰ ਬ੍ਰੇਕ ਲੱਗ ਗਈ। ਐਤਕੀ ਹੈਂਡ ਬ੍ਰੇਕ ਲੱਗੀ ਹੈ। ਇਸ ਵਾਰੀ ਇਸ ਕਰਕੇ ਲੱਗੀ ਹੈ ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਫਿਰ ਬੈਂਕਾਂ ਨੂੰ ਕਹਿ ਦਿੱਤਾ, ਇਹਨਾਂ ਨੂੰ 65 ਬੈਂਕਾਂ ਨੇ ਇਹ ਦੇਣਾ ਸੀਗਾ ਕ੍ਰੈਡਿਟ ਲਿਮਿਟ ਦਾ ਪੈਸਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਸਾਰੇ ਬੋਰਡ ਦੇ ਚੇਅਰਮੈਨ ਆ, ਸਾਰੇ ਬੈਂਕਾਂ ਦੇ ਜਿਹੜੇ ਚੇਅਰਮੈਨ ਮੁਖੀ ਹੈ, ਉਹ ਬੋਰਡ ਦੇ ਵਿੱਚ ਆ ਕੇ ਮੀਟਿੰਗ ਕਰ ਲੈਣ, ਸਾਰਾ ਕੁਝ ਚੈੱਕ ਕਰ ਲੈਣ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 120 ਲੱਖ ਮੀਟ੍ਰਿਕ ਟਨ ਜਿਹੜਾ ਅਨਾਜ ਖਰੀਦਾਂਗੇ, ਸਾਡਾ ਟੀਚਾ ਹੈ। ਤੇ ਉਹਨਾਂ ਨੇ ਇਹਨਾਂ ਨੂੰ ਪੈਸਾ ਮਨਜ਼ੂਰ ਕੀਤਾ ਸੀ 90 ਲੱਖ ਟਨ ਦਾ। ਇੱਥੋਂ ਸਾਫ਼ ਜ਼ਾਹਰ ਹੋ ਜਾਂਦਾ ਕਿ ਉਹ ਜਿਹੜਾ ਇਹ ਟੀਚਾ ਮਿੱਥ ਕੇ ਲੈ ਕੇ ਗਏ, ਉਹ ਇਹਨਾਂ ਤੇ ਉਹਦਾ ਵੀ ਯਕੀਨ ਨਹੀਂ ਕਰਦੇ ਪਏ। ਹੁਣ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਹਿਤਾ ਭਾਈ ਤੁਸੀਂ ਉਹ ਜਿਹੜੇ ਬੈਂਕ ਆ 65 ਬੈਂਕ ਆ, ਉਹ ਮੀਟਿੰਗ ਕਰ ਲੈਣ, ਇਹਨਾਂ ਦਾ ਸਟਾਕ ਚੈੱਕ ਕਰੋ ਕਿ ਜੋ ਹੁਣ ਤੱਕ ਖਰੀਦਿਆ ਗਿਆ ਜਿਹੜਾ 8,000 ਕਰੋੜ ਗਿਆ, ਕਿ ਵਾਕਿਆ ਹੀ ਉਹ ਖਰੀਦਿਆ ਹੈ ਜਾਂ ਅੱਗੇ ਵਾਂਗੂ ਸਕੂਟਰਾਂ ਤੇ ਲੱਦ ਕੇ ਕਿਤੇ ਹੋਰ ਲੈ ਗਏ। ਜਿਵੇਂ ਅੱਗੇ ਇਹਨਾਂ ਨੇ ਕਹਿਤਾ ਸੀ ਦਾਣਾ ਮੰਡੀਆਂ 'ਚੋਂ ਸਾਡੇ ਟਰੱਕ ਗਏ, ਜਦੋਂ ਉਹਨਾਂ ਨੇ ਨੰਬਰ ਫਰੋਲੇ, ਉਹ ਕੋਈ ਸਕੂਟਰ ਦਾ ਸੀ, ਕੋਈ ਲੂਣਾ ਦਾ ਸੀ, ਕੋਈ ਮੋਪੜ ਦਾ ਸੀ, ਕੋਈ ਕਿਸੇ ਸਕੂਲੀ ਵੈਨ ਦਾ ਸੀਗਾ। ਤਾਂ ਉਹ ਸਟਾਕ ਦਾ ਹੀ ਇੱਕ ਵਾਰ ਫੇਰ ਅੜੰਗਾ ਪੈ ਗਿਆ। ਹੁਣ ਸਿਆਪਾ ਇੱਥੇ ਆ ਕਿ ਜਿਹੜੇ ਬੈਂਕਾਂ ਦੇ ਮੁਖੀ 65 ਆ, ਹੁਣ ਇਹਨੇ 65 ਮੁਖੀ ਤੇ ਇੱਕ ਨਹੀਂ ਮਾਣ ਇਸ ਮੁਲਕ ਦੇ ਵਿੱਚ। ਜੇ ਲੋੜ ਪੈ ਜਾਵੇ ਤੇ ਇੱਥੇ ਤੇ ਚੌਕੀਦਾਰ ਨਹੀਂ ਸੂਤ ਆਉਂਦਾ, ਉਹਨੂੰ ਮਨਾਉਂਦੇ ਸ਼ਾਮ ਪੈ ਜਾਂਦੀ ਹੈ। ਤੇ ਇਹ 65 ਬੈਂਕਾਂ ਦੇ ਮੁਖੀ ਹੈ। ਇਹ ਹੁਣ ਕਦੋਂ ਇਕੱਠੇ ਹੋਣਗੇ, ਕਦੋਂ 9 ਮਣ ਤੇਲ ਹੋਏਗਾ, ਕਦੋਂ ਰਾਧਾ ਨੱਚੇਗੀ, ਕਦੋਂ ਮੰਡੀਆਂ 'ਚ ਬੈਠੇ ਕਿਸਾਨਾਂ ਦਾ ਜਿਹੜਾ ਸਿਆਪਾ ਮੁੱਕੇਗਾ। ਹੁਣ ਇਹ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰੌਲਾ ਹੈ। ਕੇਂਦਰ ਵਾਰ-ਵਾਰ ਕਿਉਂ ਕਰਦਾ ਪਿਆ ਪਤਾ ਨਹੀਂ, ਪਰ ਪੰਜਾਬ ਸਰਕਾਰ ਦੀ ਇਹ ਨਾਹਿਲੀਅਤ ਆ ਕਿ ਇਹਨੇ ਆਪਣਾ ਇਤਬਾਰ ਗਵਾ ਲਿਆ। ਉਹ 12,000 ਕਰੋੜ ਵਾਲਾ ਜਿਹੜਾ ਸੱਪ ਨਿਕਲ ਆਇਆ, ਉਹ ਇਹਨਾਂ ਨੇ ਇਤਬਾਰ ਗਵਾ ਲਿਆ। ਉਹਨਾਂ ਨੇ ਕੈਸ਼ ਕ੍ਰੈਡਿਟ ਲਿਮਿਟ ਦਾ ਜਿਹੜਾ ਪੈਸਾ ਦਿੱਤਾ ਸੀ ਮੇਂਗਣਾ ਘੋਲ ਕੇ, ਉਹ ਵੀ ਰੋਕ ਲਿਆ।
ਇਹ ਰੁਕਣ ਦਾ ਮਤਲਬ ਇਹ ਹੈ ਕਿ ਅਜੇ 4-5 ਦਿਨ ਇਹਨਾਂ ਦਾ ਰੇੜਕਾ ਹੋਰ ਪੈ ਜਾਣਾ। ਸੋ ਜੀ ਇਹ ਚੀਜ਼ਾਂ ਜਿਹੜੀਆਂ ਸੀ, ਦੇਖੋ ਚਾਹੇ ਕਸੂਰ ਕੇਂਦਰ ਦਾ ਚਾਹੇ ਸੂਬਾ ਸਰਕਾਰ ਦਾ, ਕਿਸਾਨ ਨੂੰ ਕਿਉਂ ਰਗੜਦੇ ਪਏ ਆ? ਤੁਸੀਂ ਜੇ ਸਟਾਕ 'ਚ ਇਹਨਾਂ ਦੇ ਚੈੱਕ ਕਰਨੇ ਸੀ, ਕੋਈ ਇਹਨਾਂ ਨੇ ਫਰਾਡ ਕੀਤਾ ਸਾਡੇ ਸੂਬੇ ਵਾਲਿਆਂ ਨੇ, ਤੇ ਤੁਸੀਂ ਆਪਣੀ ਕੋਈ ਪੜਤਾਲੀਆ ਟੀਮ ਭੇਜੋ। ਜੇ ਇਹਨਾਂ ਨੇ ਕੀਤਾ ਨਿਯਮਾਂ ਤੋਂ ਬਾਹਰ ਕੋਈ ਕੰਮ ਕੀਤਾ, ਇਹਨਾਂ ਤੇ ਕਾਰਵਾਈ ਕਰੋ। ਜੇਕਰ ਨਹੀਂ ਤੇ ਫਿਰ ਤੁਸੀਂ ਜਿਹੜਾ ਪੈਸਾ ਕੈਸ਼ ਕ੍ਰੈਡਿਟ ਲਿਮਿਟ ਦਾ ਦਿਓ। ਹੁਣ ਸਿਆਪਾ ਇਹ ਵੀ ਹੈ ਕਿ ਇੱਥੇ ਜਿਹੜਾ ਆਪਣਾ ਜ਼ਰੂਰਤ ਹੈ ਅਨਾਜ ਖਰੀਦਣ ਵਾਸਤੇ, ਉਹ 27,000 ਕਰੋੜ ਰੁਪਈਆ ਚਾਹੀਦਾ। ਇਹਨਾਂ ਨੇ ਮਨਜ਼ੂਰ 20,000 ਕਰੋੜ ਕੀਤਾ, ਉਹਦੇ 'ਚ ਵੀ 8,000 ਕਰੋੜ ਹਲੇ ਆਇਆ। ਹੁਣ ਦੇਖੋ 20,000 ਕਰੋੜ ਤੇ 27,000 ਕਰੋੜ ਦੇ ਵਿੱਚ ਬੜਾ ਫਰਕ ਆ। ਜੇ ਇਹ 7,000 ਕਰੋੜ ਦਾ ਜਿਹੜੀ ਅਦਾਇਗੀ ਹੋਣੀ ਹੈ ਉਹ ਕੌਣ ਕਰੇਗਾ? ਹਾਲੇ ਇਹ ਸਵਾਲ ਆਪਣੇ ਆਪ ਦੇ ਵਿੱਚ ਬਣਿਆ ਸੀ, ਉੱਤੋਂ ਹੁਣ ਇਹ 8,000 ਕਰੋੜ ਦੇ ਕੇ 12,000 ਕਰੋੜ ਬਕਾਇਆ ਜਿਹੜਾ ਪਿਆ ਉਹਦਾ ਪੰਗਾ ਪੈ ਗਿਆ। ਸੋ ਕੁੱਲ ਮਿਲਾ ਕੇ ਜੇ ਦੇਖੀਏ ਤੇ ਇਸ ਜਿਹੜੀ ਚੱਕੀ ਦੇ ਵਿੱਚ ਦੋ ਪੁੜੇ ਆ, ਜਿਹੜੇ ਕੇਂਦਰ ਤੇ ਰਾਜ, ਪਿਸ ਕਿਸਾਨ ਦਾਣੇ ਦੇ ਰੂਪ 'ਚ ਰਿਹਾ। ਹੁਣ ਜਿਹੜਾ ਅੰਤ ਕੈਸ਼ ਅਦਾਇਗੀ ਹੋ ਗਈ ਹੈ ਕੈਸ਼ ਕ੍ਰੈਡਿਟ ਲਿਮਿਟ ਦੇ ਜ਼ਰੀਏ, ਉਹ ਦਾਣੇ ਆ ਜਿਵੇਂ ਉਹ ਕਿੱਲ ਜਿਹਾ ਹੁੰਦਾ ਨਾ, ਤੇ ਜਿਹੜਾ ਦਾਣਾ ਉਹਦੇ ਨਾਲ ਲੱਗ ਜਾਂਦਾ ਉਹ ਪੁੜਾਂ ਦੇ ਵਿਚਾਲੇ ਉਹ ਬਚ ਜਾਂਦਾ। ਜਿਨ੍ਹਾਂ ਨੂੰ ਤਾਂ ਹੋ ਗਈ, ਜਿਨ੍ਹਾਂ ਦੀ ਹਾਲੇ ਵਿਕਣ ਵਾਲੀ ਪਈ ਹੈ ਕਣਕ, ਉਹਨਾਂ ਲਈ ਇਹ ਪੰਗਾ ਜਿਉਂਦਾ ਤਿਉਂ ਹੈ। ਜੀ ਜੀ ਆਪ ਵੇਚ ਰਹੀ ਹੈ ਟਿਕਟਾਂ। ਅਕਾਲੀ ਦਲ ਨੇ ਲਾਇਆ ਦੋਸ਼, ਸ਼ਾਇਦ ਆਪਣੀਆਂ ਤੇ ਕਾਂਗਰਸ ਦੀਆਂ ਇਹਨਾਂ ਨੂੰ ਚੇਤਾ ਨਹੀਂ। ਟਿਕਟਾਂ ਦਾ ਜੀ ਇੱਥੇ ਤੁਹਾਨੂੰ ਪਤਾ ਹੀ, ਕੰਡਕਟਰ ਵੀ ਟਿਕਟਾਂ ਵੇਚਦੇ ਆ, ਨੇਤਾ ਵੀ ਵੇਚਦੇ ਆ, ਸਾਰੇ ਟਿਕਟਾਂ ਵੇਚੀ ਜਾਂਦੇ ਆ ਜੀ। ਸਿਨੇਮੇ 'ਚ ਪਹਿਲਾਂ ਬਲੈਕ ਹੁੰਦੀ ਸੀ ਟਿਕਟਾਂ ਦੀ। ਸੋ ਜਿਹਦੇ ਹੱਥ ਟਿਕਟਾਂ ਆਉਂਦੀਆਂ ਉਹ ਵੇਚਦਾ ਹੀ ਵੇਚਦਾ। ਇੱਥੇ ਸਿਗਟਾਂ ਤੇ ਟਿਕਟਾਂ, ਇਹ ਦੋ ਚੀਜ਼ਾਂ ਦਾ ਰੌਲਾ ਸਦਾ ਹਮੇਸ਼ਾ ਹੀ ਰਹਿੰਦਾ, ਵਿਕਦੀਆਂ ਹੀ ਰਹਿੰਦੀਆਂ, ਇਹ ਨਹੀਂ ਰੁਕਦੀਆਂ। ਤਾਂ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਉਠਾਇਆ ਕਿ ਟਿਕਟਾਂ ਦੀ ਇਹਨਾਂ ਦੀ ਜਿਹੜੀ ਹੈ ਵਿਕਰੀ ਹੋ ਰਹੀ ਸੀ, ਤੇ ਇਹ ਉਜਾਗਰ ਕੀਤਾ ਹੈ ਫੂਲਕਾ ਸਾਹਿਬ ਨੇ ਜੀ। ਅਕਾਲੀ ਦਲ ਦੇ ਮੁਤਾਬਕ ਉਹ ਕਹਿੰਦੇ ਕਿ ਜਿਹੜੀ ਵੀਡੀਓ ਪਾਈ ਹੈ ਇਹਦੀ ਫੂਲਕਾ ਦਾ ਜਿਹੜਾ ਬਿਆਨ, ਉਹਦੇ ਤੋਂ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਵਿੱਚ ਕੁਝ ਲੋਕ ਹੈ ਜਿਹੜੇ ਭ੍ਰਿਸ਼ਟਾਚਾਰੀ, ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਪਏ। ਤੇ ਉਹਨਾਂ ਕਿਹਾ ਕਿ ਫੂਲਕਾ ਇਸ ਧੰਦੇ ਤੋਂ ਖੁਦ ਨੂੰ ਇਹ ਕਹਿ ਕੇ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਕਿ ਟਿਕਟਾਂ ਦੇ ਚਾਹਵਾਨ ਜਿਹੜੇ ਉਹਦੇ ਕੋਲ ਨਾ ਆਉਣ, ਉਹ ਸਿੱਧੇ ਜਿਹੜੇ ਆ ਵੱਡੇ ਲੀਡਰਾਂ ਕੋਲ ਜਾਣ। ਤਾਂ ਇਹਦਾ ਮਤਲਬ ਹੈ ਕਿ ਛੋਟੇਪੁਰ ਵੱਡਾ ਲੀਡਰ ਹੈ ਜਿਹੜਾ, ਉਹ ਕੁਛ ਨਾ ਕੁਛ ਗੜਬੜੀਆਂ ਉੱਥੋਂ ਹੋ ਰਹੀਆਂ। ਇਹ ਆਪਣੇ ਆਪ ਨੂੰ ਫੂਲਕਾ ਜਿਹੜਾ ਉਹ ਅੱਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਹੁਣ ਅਕਾਲੀ ਦਲ ਦਾ ਦੋਸ਼ ਹੈ, ਪਰ ਇਹ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀ ਚਾਹੀਦੀ। ਫੂਲਕਾ ਸਾਹਿਬ ਨੇ ਜਿਹੜੀ ਵੀਡੀਓ ਪਾਈ ਹੈ, ਵੇਖੋ ਇਹ ਤੇ ਹੁਣ ਅੰਨਿਆਂ ਨੂੰ ਪਤਾ ਲੱਗ ਜਾਂਦਾ ਕਿ ਵੀਡੀਓ ਕਿਸ ਲਹਿਜੇ 'ਚ ਪਾਈ ਗਈ ਹੈ। ਉਹਨਾਂ ਨੇ ਬੇਸ਼ੱਕ ਕੀਤੀ ਅਪੀਲ ਹੀ ਹੈ ਕਿ ਜਿਹੜੇ ਟਿਕਟਾਂ ਦੇ ਚਾਹਵਾਨ ਆ ਮੇਰੇ ਕੋਲ ਨਾ ਆਓ, ਸਿੱਧਾ ਛੋਟੇਪੁਰ ਕੋਲ ਜਾਓ। ਉਹ ਸੁਪਰੀਮ ਲੀਡਰ ਆ, ਉਹ ਜਿਵੇਂ ਹਾਰ ਜਾਂਦਾ ਨਾ ਜੀ ਕੋਈ ਵਕੀਲ, ਤੇ ਉਹ ਕਹਿ ਦਿੰਦਾ ਜੀ ਹੁਣ ਮੇਰੇ ਵੱਸ ਨਹੀਂ ਹੈਗਾ, ਹੁਣ ਸੁਪਰੀਮ ਕੋਰਟ 'ਚ ਚਲੇ ਜਾਓ। ਤੇ ਉਹ ਗੱਲ ਇਸ ਤਰੀਕੇ ਦੀ ਕਰ ਰਹੇ ਨੇ। ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਹੈ ਕਿ ਫੂਲਕਾ ਸਾਹਿਬ ਇਸ਼ਾਰਾ ਕਰਦੇ ਪਏ ਨੇ ਕਿ ਉਹਨਾਂ ਦੇ ਕੋਲ ਬੰਦੇ ਆਉਂਦੇ ਆ। ਇਸ ਗੱਲ ਨੂੰ ਸਾਫ਼ ਕਰਦੇ ਪਏ ਆ ਨਾ ਕਿ ਉਹਨਾਂ ਦੇ ਕੋਲ ਬੰਦੇ ਆਉਂਦੇ ਟਿਕਟਾਂ ਦੇ ਚਾਹਵਾਨ, ਤੇ ਉਹ ਨਾ ਆਉਣ, ਸਿੱਧੇ ਉੱਥੇ ਜਾਣ। ਤਾਂ ਇਹ ਕਹਿਣ ਦੀ ਜ਼ਰੂਰਤ ਨਹੀਂ ਸੀ ਬਣਦੀ ਸ਼ਾਇਦ ਇਸ ਮੌਕੇ ਤੇ, ਕਿਉਂਕਿ ਉਹਨਾਂ ਨੇ ਕੌਮੀ ਕਾਰਜਕਾਰਨੀ 'ਚ ਇਹਨਾਂ ਦੇ ਬੰਦੇ ਵੀ ਲੈ ਲਏ। ਹਾਂ, ਫੂਲਕਾ ਸਾਹਿਬ ਰਹਿ ਗਏ, ਇਹਨਾਂ ਨੂੰ ਕਿਸੇ ਵੀ ਕਮੇਟੀ ਦੇ ਵਿੱਚ ਨਾ ਤਾਂ ਇਨਵਾਈਟੀ ਬਣਾਇਆ ਗਿਆ, ਨਾ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਉਹ ਅੱਡ ਮਸਲਾ ਹੈ, ਪਰ ਇਹਨਾਂ ਨੇ ਉਹ ਨਾਲ ਦੀ ਨਾਲ ਬਿਆਨ ਦੇ ਦਿੱਤਾ। ਦੂਜਿਆਂ ਨੂੰ ਇੱਕ ਤਰ੍ਹਾਂ ਦਾ ਮੌਕਾ ਮਿਲ ਗਿਆ, ਉਹਨਾਂ ਲਈ ਹਥਿਆਰ ਬਣ ਗਿਆ। ਸੋ ਫੂਲਕਾ ਸਾਹਿਬ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀਗਾ। ਔਰ ਜੇ ਕੋਈ ਗਿਲਾ ਸ਼ਿਕਵਾ ਸੀ, ਫੋਲਿਆ ਇਹਨਾਂ ਨੇ ਢਿੱਡ ਹੀ ਹੈ। ਵੈਸੇ ਕੋਈ ਗੱਲ ਗਲਤ ਨਹੀਂ ਕਹੀ ਆਪਣੀ ਪਾਰਟੀ ਪ੍ਰਤੀ, ਪਰ ਉਹ ਜਿਹੜਾ ਢਿੱਡ ਫੋਲਿਆ ਸੀ ਉਹ ਮੁੱਦਾ ਬਣ ਗਿਆ ਦੂਜਿਆਂ ਲਈ। ਇਹ ਹੁਣ ਇਹ ਵੇਖਣਾ ਪਏਗਾ ਕਿ ਆਮ ਆਦਮੀ ਪਾਰਟੀ ਵਾਲੇ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਆ। ਪਰ ਟਿਕਟਾਂ ਤੇ ਹਾਲੇ ਉਹਨਾਂ ਦਾ ਕੁਝ ਤੈਅ ਹੀ ਨਹੀਂ ਹੋਇਆ, ਕੋਈ ਢਾਂਚਾ ਹੀ ਨਹੀਂ ਤੈਅ ਹੋਇਆ। ਹਾਲੇ ਉਹਨਾਂ ਦਾ ਕੋਈ ਚੋਣ ਮਨੋਰਥ ਪੱਤਰ ਨਹੀਂ ਬਣਿਆ, ਹਾਲੇ ਕਿਸੇ ਤਰ੍ਹਾਂ ਦੀ ਕੋਈ ਕਨਸੋਈ ਨਹੀਂ, ਹਾਲੇ ਕੋਈ ਸੂਚੀ ਤਿਆਰ ਉਹਨਾਂ ਨੇ ਨਹੀਂ ਕੀਤੀ। ਤੇ ਇਹਨਾਂ ਨੇ ਬਹੁਤ ਕਾਲਾ, ਬਹੁਤ ਅਗੇਤਾ ਇਲਜ਼ਾਮ ਲਾ ਦਿੱਤਾ ਟਿਕਟਾਂ ਦੀ ਵਿਕਰੀ ਦੀ। ਹਾਂ ਖੈਰ, ਟਿਕਟਾਂ ਦੀ ਵਿਕਰੀ ਹਾਲੇ ਹੋਣੀ ਹੈ, ਬੋਲੀ ਸ਼ੁਰੂ ਹੋਣ 'ਚ ਹਾਲੇ ਟਾਈਮ ਹੈ। ਪਹਿਲਾਂ ਨਹੀਂ ਔਕਾ ਦੇਣਾ ਚਾਹੀਦਾ, ਵੇਲਾ ਆਉਣ ਦਿਓ, ਫਿਰ ਤਿੰਨੇ ਹੀ ਇੱਕ ਦੂਜੇ ਤੇ ਲਾਈ ਜਾਣ ਇਲਜ਼ਾਮ, ਫਿਰ ਮੌਕਾ ਹੈ। ਬਿਲਕੁਲ ਜੀ, ਟੈਂਡਰ ਜਿਹੜਾ ਜੀ ਕੱਢ ਲੈਣ ਦਿਓ ਇੱਕ ਵਾਰੀ।
ਜਾਂਦੇ ਜਾਂਦੇ ਗੱਲ ਕਰਦੇ ਹਾਂ ਸੈਲਫੀ ਲੈਣ ਦੇ ਚੱਕਰ ਦੇ ਵਿੱਚ 14 ਸਾਲ ਦਾ ਜਵਾਕ ਮੌਤ ਦੇ ਮੂੰਹ 'ਚ। ਇਹ ਸੈਲਫੀ ਹੈ ਜਿਹੜੀ ਜੀ, ਉਹ ਹੁਣ ਜਿਵੇਂ ਕਹਿ ਲਈਏ ਕਿ ਸੈਲਫ ਐਂਡ ਬਣ ਗਿਆ ਜੀ, ਬਣਦੀ ਜਾਂਦੀ ਪੂਰੇ। ਮੈਂ ਦੇਖਦਾ ਪਿਆ ਸੀ ਕਿ ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀਆਂ ਜਿਹੜੀਆਂ ਬੜੀਆਂ ਰੇਅਰ ਹੈ, ਬੜੀਆਂ ਵਿਰਲੀਆਂ ਨੇ, ਤੇ ਪੂਰੇ ਭਾਰਤ 'ਚ ਹੁਣ ਤੱਕ 36 ਵਿਅਕਤੀ ਹੈ ਜਿਹੜੇ ਉਹ ਜਾਨਾਂ ਦੇ ਚੁੱਕੇ ਸੈਲਫੀ ਦੇ ਚੱਕਰ 'ਚ, ਪੂਰੇ ਭਾਰਤ 'ਚ। ਇਹ ਘਟਨਾ ਜਿਹੜੀ ਅੱਜ ਦੀ ਵਾਪਰੀ ਹੈ, ਇਹ ਵਾਪਰੀ ਹੈ ਪਠਾਨਕੋਟ, ਜਿੱਥੇ ਇੱਕ ਮੁੰਡਾ ਸੀਗਾ 14 ਕੁ ਸਾਲ ਦੀ ਉਮਰ ਦਾ। ਉਹ ਆਪਣੇ ਪਿਤਾ ਦੇ ਰਿਵਾਲਵਰ ਦੇ ਨਾਲ ਸੈਲਫੀ ਲੈ ਰਿਹਾ ਸੀ, ਇੱਕ ਹੱਥ ਨਾਲ ਸੈਲਫੀ ਲੈ ਰਿਹਾ ਸੀ, ਇੱਕ ਹੱਥ ਨਾਲ ਉਹਨੇ ਰਿਵਾਲਵਰ ਫੜਿਆ ਸੀਗਾ। ਤਾਂ ਉਹ ਜਿਹੜੇ ਹੱਥ ਨਾਲ ਰਿਵਾਲਵਰ ਫੜਿਆ ਸੀ, ਉਹ ਗੋਲੀ ਚੱਲ ਗਈ ਉਸ ਹੱਥ ਨਾਲ। ਤੇ ਹੁਣ ਉਹ ਜਿਹੜਾ ਮੁੰਡਾ 14 ਸਾਲ ਦਾ, ਉਹ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਝੂਲ ਰਿਹਾ। ਇੱਥੇ ਹੁਣ ਥੋੜ੍ਹਾ ਜਿਹਾ ਘਰ ਵਾਲਿਆਂ ਨੂੰ ਵੀ ਦੇਖਣਾ ਪਵੇਗਾ ਕਿ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਬੜੇ ਹਾਈਟੈਕ ਆ, ਅਸੀਂ ਉਹਨਾਂ ਤੋਂ ਇਹ ਚੀਜ਼ਾਂ ਨਹੀਂ ਲੁਕਾ ਸਕਦੇ, ਨਾ ਮੋਬਾਈਲ, ਨਾ ਰਿਵਾਲਵਰ, ਨਾ ਰਿਮੋਟ, ਸਭ ਕੁਛ ਉਹਨਾਂ ਦੇ ਅੱਗੇ ਆ। ਪਰ ਇਹ ਘੱਟੋ ਘੱਟ ਸਾਨੂੰ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਰਿਵਾਲਵਰ ਵਰਗੀ ਚੀਜ਼, ਕੀ ਉਹਦੇ 'ਚ ਗੋਲੀ ਤਾਂ ਨਹੀਂ? ਇਹ ਚੀਜ਼ ਤੇ ਘੱਟੋ ਘੱਟ ਸਾਨੂੰ ਕਰਨੀ ਚਾਹੀਦੀ। ਜੇ ਅਸੀਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਨਹੀਂ ਰੱਖ ਸਕਦੇ, ਪਹਿਲੀ ਗੱਲ ਤੇ ਨੇੜੇ ਨਹੀਂ ਆਉਣ ਦੇਣਾ ਚਾਹੀਦਾ। ਜੇ ਬੱਚਿਆਂ ਨੂੰ ਦੂਰ ਨਹੀਂ ਕਰ ਸਕਦੇ ਤੇ ਘੱਟੋ ਘੱਟ ਇਹ ਤੇ ਅਸੀਂ ਨਿਸ਼ਚਿਤ ਕਰ ਲਈਏ ਕਿ ਇਹ ਬੱਚੇ ਲਈ ਜਾਂ ਸਾਡੇ ਹੋਰ ਕਿਸੇ ਪਰਿਵਾਰਕ ਮੈਂਬਰ ਲਈ ਇਹ ਸੁਰੱਖਿਅਤ ਹੈ। ਸੋ ਉਹ ਇਹ ਚੀਜ਼ਾਂ ਉਹ ਸਾਨੂੰ ਦੇਖਣੀਆਂ ਪੈਣਗੀਆਂ। ਇਹ ਆਪਾਂ ਸਰਕਾਰ ਦੇ ਜਾਂ ਕਰਤਾਰ ਦੇ ਉੱਤੇ ਨਹੀਂ ਸੁੱਟ ਸਕਦੇ ਕਿ ਇਹ ਸਰਕਾਰ ਨੇ ਕਰਤਾ ਜੀ, ਕਰਤਾਰ ਨੇ ਕਰਤਾ। ਇਹਨਾਂ ਕੋ ਸਾਨੂੰ ਜ਼ਿੰਮੇਵਾਰ ਆਪ ਬਣਨਾ ਪਵੇਗਾ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।